ਇੰਡੀਆ ਵਿੱਚ ਖਬਰ ਸੀਗੀ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਕਾਰ ਧਮਾਕਾ ਤੇ 13 ਬੰਦੇ ਮਰੇ। ਹੁਣ ਖਬਰ ਆ ਗਈ ਆ ਕਿ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਕਾਰ ਧਮਾਕਾ 12 ਲੋਕਾਂ ਦੀ ਮੌਤ। ਹੁਣ ਦੋਨਾਂ ਥਾਵਾਂ ਦੇ ਉੱਤੇ ਜਦੋਂ ਇਸ ਤਰੀਕੇ ਦੇ ਧਮਾਕੇ ਹੋਣ ਤੇ ਦੋਨਾਂ ਮੁਲਕਾਂ ਦੇ ਪਿਛਲੇ ਇਤਿਹਾਸਕ ਰਿਕਾਰਡ ਨੂੰ ਦੇਖਦਿਆਂ ਹੋਇਆਂ ਜੇ ਲੋਕ ਇਹ ਚਰਚਾ ਕਰਨ ਕਿ ਇਹ ਦੋਨੇ ਬੰਬ ਧਮਾਕੇ ਜਿਨ੍ਹਾਂ ਦੇ ਵਿੱਚ ਬੇਦੋਸ਼ੇ ਲੋਕਾਂ ਦੀਆਂ ਜਾਨਾਂ ਗਈਆਂ ਨੇ, ਇਹ ਦੋਨਾਂ ਮੁਲਕਾਂ ਦੀਆਂ ਏਜੰਸੀਆਂ ਦੀਆਂ ਕਾਰਸਤਾਨੀਆਂ ਨੇ, ਤਾਂ ਇਹ ਗੱਲ ਕੋਈ ਬਹੁਤੀ ਜ਼ਿਆਦਾ ਅਚੰਭੇ ਵਾਲੀ ਨਹੀਂ। ਕਿ ਜਦੋਂ ਪਹਿਲਗਾਮ ਦੇ ਵਿੱਚ ਜਦੋਂ ਪੁਲਵਾਮਾ ਦੇ ਵਿੱਚ ਹਿੰਸਕ ਵਾਰਦਾਤਾਂ ਵਾਪਰੀਆਂ ਤਾਂ ਉਹਦਾ ਮੋਦੀ ਸਰਕਾਰ ਨੂੰ ਵੋਟਾਂ ਬਾਟਾਂ ਦਾ ਲਾਹਾ ਮਿਲਿਆ ਸੀ। ਹੁਣ ਵੀ ਕਿਤੇ ਵੋਟਾਂ ਤਾਂ ਨਹੀਂ ਕਿ ਹਰ ਇਹੋ ਜੀ ਵਾਰਦਾਤ ਦਾ ਇੱਕ ਰੂਪ ਇੱਕ ਸਰੂਪ ਨਹੀਂ ਹੁੰਦਾ। ਇੱਕ ਉਹ ਚੀਜ਼ ਹੁੰਦੀ ਆ ਜੋ ਦਿਖਦੀ ਹੈ, ਇੱਕ ਉਹ ਚੀਜ਼ ਆ ਜਿਹੜੀ ਦਿਖਦੀ ਨਹੀਂ ਮਹਿਸੂਸ ਕੀਤੀ ਜਾਂਦੀ ਆ, ਜਿਹਦੇ ਸਬੂਤ ਤੁਹਾਡੇ ਸਾਹਮਣੇ ਫਿਰਦੇ ਹੁੰਦੇ ਆ, ਪਰ ਤੁਸੀਂ ਠਾਹ ਸੋਟਾ ਮਾਰ ਕੇ ਗੱਲ ਨਹੀਂ ਕਹਿ ਸਕਦੇ ਹੁੰਦੇ ਕਿਉਂਕਿ ਬਹੁਤ ਸਾਰਾ ਕੁਝ ਲੁਕਿਆ ਛਿਪਿਆ ਰਹਿੰਦਾ। ਇਹੋ ਜੀਆਂ ਵਾਰਦਾਤਾਂ ਪੰਜਾਬ ਦੇ ਵਿੱਚ ਵੀ ਕੈਟ ਟੋਲਿਆਂ ਰਾਹੀਂ ਖਾੜਕੂ ਲਹਿਰ ਨੂੰ ਬਦਨਾਮ ਕਰਨ ਲਈ ਹਿੰਦੂ ਲੋਕਾਂ ਦੇ ਉੱਤੇ ਜਾਂ ਹੋਰ ਘੱਟ ਗਿਣਤੀਆਂ ਜਿਹੜੀਆਂ ਪੰਜਾਬ 'ਚ ਨੇ ਉਹਨਾਂ ਨੂੰ ਟਾਰਗੇਟ ਕਰਕੇ ਵਾਰਦਾਤਾਂ ਜਿਹੜੀਆਂ ਨੇ ਕੈਟ ਟੋਲਿਆਂ ਰਾਹੀਂ ਕਰਵਾਈਆਂ ਗਈਆਂ। ਅੱਜ ਦੀ ਤਰੀਕ ਵਿੱਚ ਵੀ ਬਹੁਤ ਸਾਰੇ ਇਹੋ ਜਿਹੇ ਕੈਟ ਟਾਊਟ ਪੰਥਕ ਜਾਂ ਖਾਲਿਸਤਾਨੀ ਬੁਰਕੇ ਵਿੱਚ ਸਰਗਰਮ ਨੇ ਜਿਨ੍ਹਾਂ ਦਾ ਨਿਸ਼ਾਨਾ ਇਹ ਹੁੰਦਾ ਕਿ ਸਿੱਖ ਜਿਹੜਾ ਸੰਘਰਸ਼ ਆ ਉਹਨੂੰ ਬਦਨਾਮ ਕੀਤਾ ਜਾਵੇ ਤੇ ਲੋਕਾਂ ਦੇ ਦਿਲ ਦਿਮਾਗ ਵਿੱਚ ਇਹ ਗੱਲ ਪਾਈ ਜਾਵੇ ਕਿ ਇਹ ਜਿਹੜੇ ਖਾਲਿਸਤਾਨੀ ਨੇ ਇਹ ਕੋਈ ਬਹੁਤੇ ਚੰਗੇ ਬੰਦੇ ਨਹੀਂ। ਖਾਲਿਸਤਾਨੀ ਬੁਰਕੇ ਵਿੱਚ ਉਹ ਇਹੋ ਜਿਹੀਆਂ ਕਰਤੂਤਾਂ ਕਰਦੇ ਆ ਜਿਹਦੇ ਨਾਲ ਲੋਕ ਜਿਹੜੇ ਆ ਉਹ ਖਾਲਿਸਤਾਨ ਅਤੇ ਖਾਲਿਸਤਾਨੀਆਂ ਤੋਂ ਬਦਜਨ ਹੋ ਜਾਣ। ਇਸ ਤਰੀਕੇ ਦੇ ਬਹੁਤ ਸਾਰੇ ਲੋਕਾਂ ਦੇ ਬਾਰੇ ਲੋਕਾਂ ਨੂੰ ਖਦਸ਼ੇ ਹੁੰਦੇ ਆ, ਪਰ ਕਹਿਣ ਤੋਂ ਲੋਕ ਜਗਦੇ ਆ ਕਿਉਂਕਿ ਜਿਹੜਾ ਕੈਟ ਆ ਜਾਂ ਟਾਊਟ ਆ ਉਹ ਤਾਂ ਸੱਚੇ ਸੁੱਚੇ ਖਾਲਿਸਤਾਨੀਆਂ ਨਾਲੋਂ ਵੀ ਜ਼ਿਆਦਾ ਜ਼ਬਰਦਸਤ ਖਾਲਿਸਤਾਨੀ ਬਣ ਕੇ ਦਿਖਾਉਂਦਾ ਹੁੰਦਾ। ਅੱਜ ਪੰਥਕ ਅਤੇ ਖਾਲਿਸਤਾਨੀ ਧਿਰ ਨੂੰ ਬਦਨਾਮ ਕਰਨ ਦੇ ਲਈ ਬਹੁਤ ਸਾਰੇ ਲੋਕ ਜਿਹੜੇ ਆ ਇਸ ਲਹਿਰ ਦਾ ਇਸ ਸੰਘਰਸ਼ ਦਾ ਬੁਰਕਾ ਪਾ ਕੇ ਸਰਗਰਮ ਨੇ। ਤੋ ਜਦੋਂ ਇਹ ਵਾਰਦਾਤ ਜਿਹੜੀ ਦਿੱਲੀ ਵਿੱਚ ਹੋਈ ਆ ਇਹਦਾ ਸਿੱਧਾ ਸੰਬੰਧ ਹੁਣ ਕਿਉਂਕਿ ਜਿਹੜਾ ਕਸ਼ਮੀਰ ਨਾਲ ਜਾਂ ਪਾਕਿਸਤਾਨ ਨਾਲ ਜਾਂ ਇਸਲਾਮਕ ਅੱਤਵਾਦ ਨਾਲ ਜੋੜ ਕੇ ਦਿਖਾਉਣ ਦੇ ਯਤਨ ਨੇ, ਤਾਂ ਸੁਭਾਵਿਕ ਤੌਰ ਦੇ ਉੱਤੇ ਇਹ ਗੱਲ ਹੈ ਕਿ ਜੇ ਓਵਰਗਰਾਉਂਡ ਫਰੰਟ ਦੇ ਉੱਤੇ ਯਾਸਿਰ ਮਲਿਕ ਵਰਗਿਆਂ ਰਾਹੀਂ ਏਜੰਸੀਆਂ ਜਾਂ ਮੁਲਕ ਦਾ ਸਿਸਟਮ ਕੰਮ ਕਰਦਾ ਹੈ ਤਾਂ ਅੰਡਰਗਰਾਉਂਡ ਵੀ ਇੰਨਾ ਹੀ ਕੰਮ ਚੱਲ ਰਿਹਾ। ਸੋ ਹਰ ਵਾਰਦਾਤ ਨੂੰ ਇਹ ਕਹਿਣਾ ਕਿ ਜੀ ਇਹ ਕਸ਼ਮੀਰੀਆਂ ਦੀ ਆ, ਇਹ ਪਾਕਿਸਤਾਨ ਦੀ ਆ, ਇਹ ਏਜੰਸੀਆਂ ਦੀ ਆ, ਇਹ ਫਲਾਨੇ ਦੀ ਆ, ਇਹ ਸੌਖੀ ਗੱਲ ਆ, ਇਹ ਔਖੀ ਗੱਲ ਆ ਕਈਆਂ ਲਈ। ਇਹ ਜੀ ਇਹਦੇ ਪਿੱਛੇ ਹੋ ਸਕਦਾ ਕਹਿਣ ਤੋਂ ਵੀ ਲੋਕ ਬਚਦੇ, ਪਰ ਜੇਕਰ ਅੰਨਿਆਂ ਵਾਂਗੂ ਕੰਮ ਕਰਦੇ ਰਵਾਂਗੇ ਤਾਂ ਫਿਰ ਨਤੀਜੇ ਗਲਤ ਨਿਕਲਣਗੇ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਦਿੱਲੀ ਦੇ ਲਾਲ ਕਿਲੇ ਦੇ ਨੇੜੇ ਇੱਕ ਕਾਰ ਦੇ ਰਾਹੀਂ ਬੰਬ ਧਮਾਕਾ ਹੋਇਆ ਸੀ ਜਿਹਦੇ ਵਿੱਚ 13 ਬੰਦਿਆਂ ਦੇ ਮਾਰੇ ਜਾਣ ਦੀ ਖਬਰ ਆਈ ਤੇ ਸੁਭਾਵਿਕ ਤੌਰ ਤੇ ਪੰਜਾਬ ਦੇ ਵਿੱਚ ਫਿਰ ਕਹਿੰਦੇ ਜੀ ਹਾਈ ਅਲਰਟ ਹੋ ਗਿਆ। ਪਰ ਇਸ ਖਬਰ ਦੇ ਨਾਲ ਹੀ ਜਿਹੜੀ ਚਰਚਾ ਛਿੜੀ ਸੀ ਕਿ ਪਿਛਲੀ ਵਾਰ ਜਦੋਂ ਆਪਰੇਸ਼ਨ ਸੰਧੂਰ ਚੱਲਿਆ ਸੀਗਾ ਪਹਿਲਗਾਮ ਵਾਲੀ ਘਟਨਾ ਤੋਂ ਬਾਅਦ, ਉਦੋਂ ਬਾਅਦ ਵਿੱਚ ਇਹ ਗੱਲ ਭਾਰਤੀ ਹਾਕਮ ਲਗਾਤਾਰ ਮੋਦੀ ਸਰਕਾਰ ਕਹਿੰਦੀ ਰਹੀ ਆ ਵੀ ਜੇ ਕੋਈ ਦੁਬਾਰਾ ਇਹੋ ਜਿਹੀ ਵਾਰਦਾਤ ਸਾਹਮਣੇ ਆਈ ਜਿਹਦੇ ਚ ਪਾਕਿਸਤਾਨ ਦਾ ਹੱਥ ਸਾਬਤ ਹੋ ਗਿਆ ਤੇ ਫਿਰ ਅਸੀਂ ਆਹ ਕਰ ਦਿਆਂਗੇ ਤੇ ਵਾਹ ਕਰ ਦਿਆਂਗੇ। ਖੈਰ ਕੱਲ ਤੋਂ ਇਸ ਗੱਲ ਦੀ ਕਾਫੀ ਚਰਚਾ ਛਿੜੀ ਹੋਈ ਸੀਗੀ ਕਿ ਜੇਕਰ ਦਿੱਲੀ ਦੇ ਵਿੱਚ ਲਾਲ ਕਿਲੇ ਦੇ ਕੋਲ ਵਾਪਰੀ ਹੌਲਨਾਕ ਦਰਦਨਾਕ ਇਸ ਹਿੰਸਕ ਵਾਰਦਾਤ ਦੇ ਪਿੱਛੇ ਕਿਸੇ ਤਰੀਕੇ ਨਾਲ ਪਾਕਿਸਤਾਨ ਦਾ ਹੱਥ ਨਿਕਲਿਆ ਜਾਂ ਫੇਰ ਕੀ ਹੋ, ਕੀ ਫੇਰ ਦੁਬਾਰਾ ਜੰਗੀ ਮਾਹੌਲ ਬਣੂ? ਪਰ ਲੱਗਦਾ ਇਹਨਾਂ ਨੇ ਵੈਸੇ ਹੀ ਸਾਰ ਲਿਆ। ਹੁਣੇ ਖਬਰ ਆਈ ਆ ਬਈ ਪਾਕਿਸਤਾਨ ਦੇ ਵਿੱਚ ਉੱਥੇ ਵੀ ਇੱਕ ਬੰਬ ਧਮਾਕਾ ਜਿਹੜਾ ਹੈਗਾ ਹੋ ਚੁੱਕਿਆ ਵਾ। ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਕਾਰ ਧਮਾਕਾ
ਯਾਨੀ ਕਿ ਇੰਡੀਆ ਵਿੱਚ ਖਬਰ ਸੀਗੀ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਕਾਰ ਧਮਾਕਾ ਤੇ 13 ਬੰਦੇ ਮਰੇ। ਹੁਣ ਖਬਰ ਆ ਗਈ ਆ ਕਿ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਕਾਰ ਧਮਾਕਾ 12 ਲੋਕਾਂ ਦੀ ਮੌਤ। ਹੁਣ ਦੋਨਾਂ ਥਾਵਾਂ ਦੇ ਉੱਤੇ ਜਦੋਂ ਇਸ ਤਰੀਕੇ ਦੇ ਧਮਾਕੇ ਹੋਣ ਤੇ ਦੋਨਾਂ ਮੁਲਕਾਂ ਦੇ ਪਿਛਲੇ ਇਤਿਹਾਸਕ ਰਿਕਾਰਡ ਨੂੰ ਦੇਖਦਿਆਂ ਹੋਇਆਂ ਜੇ ਲੋਕ ਇਹ ਚਰਚਾ ਕਰਨ ਕਿ ਇਹ ਦੋਨੇ ਬੰਬ ਧਮਾਕੇ ਜਿਨ੍ਹਾਂ ਦੇ ਵਿੱਚ ਬੇਦੋਸ਼ੇ ਲੋਕਾਂ ਦੀਆਂ ਜਾਨਾਂ ਗਈਆਂ ਨੇ, ਇਹ ਦੋਨਾਂ ਮੁਲਕਾਂ ਦੀਆਂ ਏਜੰਸੀਆਂ ਦੀਆਂ ਕਾਰਸਤਾਨੀਆਂ ਨੇ, ਤਾਂ ਇਹ ਗੱਲ ਕੋਈ ਬਹੁਤੀ ਜ਼ਿਆਦਾ ਅਚੰਭੇ ਵਾਲੀ ਨਹੀਂ, ਕਿਉਂਕਿ ਲੋਕਾਂ ਦਾ ਇਹ ਸੋਚਣਾ ਸੁਭਾਵਿਕ ਆ। ਖੈਰ, ਇਸ ਬੰਬ ਧਮਾਕੇ ਤੋਂ ਬਾਅਦ ਜਿਹੜਾ ਭਾਰਤ ਵਿੱਚ ਹੋਇਆ, ਬੜੀ ਵੱਡੇ ਪੱਧਰ ਦੇ ਉੱਤੇ ਗ੍ਰਿਫਤਾਰੀਆਂ ਦਾ ਚੱਕਰ ਚੱਲ ਰਿਹਾ, ਜਿਹਦੇ ਵਿੱਚ ਕਹਿੰਦੇ ਆ ਜੀ ਕਿ 2900 ਕਿਲੋ ਵਿਸਫੋਟਕ ਵੱਡੀ ਮਾਤਰਾ ਵਿੱਚ ਅਸਲਾ ਜਿਹੜਾ ਹੈ ਉਹ ਬਰਾਮਦ ਹੋਇਆ। ਇਹਦੇ ਵਿੱਚ ਦਿੱਲੀ ਦੇ ਕੋਲੋਂ, ਫਰੀਦਾਬਾਦ ਤੋਂ, ਜੰਮੂ ਕਸ਼ਮੀਰ ਤੇ ਯੂਪੀ, ਇਹਨਾਂ ਥਾਵਾਂ ਦੇ ਉੱਤੇ ਪੁਲਿਸ ਨੇ ਛਾਪੇਮਾਰੀ ਕਰਕੇ ਇਹ ਸਰਕਾਰੀ ਤੌਰ ਦੇ ਉੱਤੇ ਆਈ ਆ ਖਬਰ ਕਿ ਜੀ 2900 ਕਿਲੋ ਵਿਸਫੋਟਕ ਸਮਾਨ ਜਿਹੜਾ ਹੈਗਾ ਉਹ ਫੜਿਆ ਗਿਆ। ਤੇ ਇਹ ਵੀ ਖਬਰ ਜਿਹੜੀ ਆਈ ਆ ਕਿ ਇਸ ਵਾਰਦਾਤ ਦੇ ਪਿੱਛੇ ਜਿਹੜੇ ਬੰਦੇ ਆ ਜੀ ਅਸੀਂ ਉਹ ਫੜ ਲਏ ਨੇ, ਉਹ ਜੀ ਕਾਰ ਜਿਹੜੀ ਸੀਗੀ ਉਹ ਫਲਾਣੇ ਨੇ ਲਈ, ਜਿਹੜਾ ਕੁਝ ਚੱਲਣਾ ਇੰਡੀਆ ਦੇ ਵਿੱਚ ਉਹ ਸਾਰਾ ਇਸ ਮੌਕੇ ਚਰਚਾ ਵਿੱਚ ਆ। ਪਰ ਇੱਕ ਇਸ ਗੱਲ ਦੇ ਮੌਕੇ ਜਦੋਂ ਇਹ ਬੰਬ ਧਮਾਕੇ ਦੀ ਖਬਰ ਆਈ, ਤੁਰੰਤ ਦਿਮਾਗ ਵਿੱਚ ਇੱਕ ਗੱਲ ਆਈ ਕਿ ਜਦੋਂ ਪਹਿਲਗਾਮ ਦੇ ਵਿੱਚ, ਜਦੋਂ ਪੁਲਵਾਮਾ ਦੇ ਵਿੱਚ ਹਿੰਸਕ ਵਾਰਦਾਤਾਂ ਵਾਪਰੀਆਂ ਤਾਂ ਉਹਦਾ ਮੋਦੀ ਸਰਕਾਰ ਨੂੰ ਵੋਟਾਂ ਬਾਟਾਂ ਦਾ ਲਾਹਾ ਮਿਲਿਆ ਸੀ। ਹੁਣ ਵੀ ਕਿਤੇ ਵੋਟਾਂ ਤਾਂ ਨਹੀਂ। ਜਦੋਂ ਵੀ ਕਿਤੇ ਇਸ ਤਰੀਕੇ ਦੇ ਖਬਰ, ਇਸ ਤਰੀਕੇ ਦੀ ਚਰਚਾ ਛਿੜਦੀ ਆ ਤਾਂ ਇੱਕ ਸ਼ੇਅਰ ਜਿਹੜਾ ਸਾਡੇ ਆਮ ਲੋਕਾਂ ਦੀ ਜ਼ੁਬਾਨ ਤੇ ਆਇਆ ਹੋਇਆ ਹੈ ਕਿ ਸਰਹੱਦੋਂ ਪਰ ਤਣਾਵ ਹੈ, ਕਿਆ ਕਹੀਂ ਚੁਣਾਵ ਹੈ। ਸੋ ਜਦੋਂ ਵੋਟਾਂ ਹੁੰਦੀਆਂ ਨੇ ਉਦੋਂ ਫਿਰ ਇਹਦੀ ਲੋੜ ਪੈਂਦੀ ਆ ਤਣਾਅ ਦੀ, ਵਾਰਦਾਤਾਂ ਦੀ। ਉਹ ਬਿਹਾਰ ਦੇ ਵਿੱਚ ਚੋਣਾਂ ਨੇ, ਬਿਹਾਰ ਦੀਆਂ ਇਲੈਕਸ਼ਨਾਂ ਨੇ, ਉਹਦੇ ਹਿਸਾਬ ਨਾਲ ਵੀ ਇਸ ਵਾਰਦਾਤ ਦੀ ਲੋੜ ਸੀ। ਤੇ ਇੱਥੇ ਪੰਜਾਬ ਦੇ ਵਿੱਚ ਭਾਵੇਂ ਮਾਹੌਲ ਹੋਰ ਆ, ਪਰ ਵੋਟਰਾਂ ਨੂੰ ਡਰਾਉਣ ਲਈ, ਪੋਲਰਾਈਜੇਸ਼ਨ ਕਰਨ ਲਈ ਇਸ ਤਰੀਕੇ ਦੀਆਂ ਵਾਰਦਾਤਾਂ ਦੀ ਲੋੜ ਇੱਕ ਧਿਰ ਨੂੰ ਰਹਿੰਦੀ ਹੈ। ਮੋਟੇ ਤੌਰ ਤੇ ਗੱਲ ਇਹ ਹੈ ਕਿ ਹਰ ਇਹੋ ਜਿਹੀ ਵਾਰਦਾਤ ਦਾ ਇੱਕ ਰੂਪ, ਇੱਕ ਸਰੂਪ ਨਹੀਂ ਹੁੰਦਾ। ਇੱਕ ਉਹ ਚੀਜ਼ ਹੁੰਦੀ ਹੈ ਜੋ ਦਿਖਦੀ ਹੈ, ਇੱਕ ਉਹ ਚੀਜ਼ ਆ ਜਿਹੜੀ ਦਿਖਦੀ ਨਹੀਂ, ਮਹਿਸੂਸ ਕੀਤੀ ਜਾਂਦੀ ਆ, ਜਿਹਦੇ ਸਬੂਤ ਤੁਹਾਡੇ ਸਾਹਮਣੇ ਫਿਰਦੇ ਹੁੰਦੇ ਆ, ਪਰ ਤੁਸੀਂ ਠਾਹ ਸੋਟਾ ਮਾਰ ਕੇ ਗੱਲ ਨਹੀਂ ਕਹਿ ਸਕਦੇ ਹੁੰਦੇ, ਕਿਉਂਕਿ ਬਹੁਤ ਸਾਰਾ ਕੁਝ ਲੁਕਿਆ ਛਿਪਿਆ ਰਹਿੰਦਾ। ਚੇਤੇ ਕਰੋ ਜਦੋਂ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਧਾਰਾ 300 ਵਾਲਾ, ਉਹ ਜਿਹੜਾ 56 ਜਿਹੜੀ ਧਾਰਾ ਵਾਲਾ ਮਸਲਾ ਜਦੋਂ ਬਣਿਆ, ਉਦੋਂ ਬਾਅਦ ਵਿੱਚ ਇੱਕ ਦਵਿੰਦਰ ਸਿੰਘ ਨਾਂ ਦਾ ਡੀਐਸਪੀ ਫੜਿਆ, ਜਿਹਦੇ ਕਾਰ ਦੇ ਵਿੱਚ ਅਸਲੇ ਬਰੂਦ ਵਾਲੇ ਕਸ਼ਮੀਰੀ ਨੌਜਵਾਨ ਸੀ। ਇਹ ਖਬਰ ਆਈ ਕਿ ਜੀ ਉਹ ਦਿੱਲੀ 'ਚ ਕੋਈ ਖੂਨ ਖਰਾਬੇ ਵਾਲੀ ਵਾਰਦਾਤ ਕਰਨ ਜਾ ਰਹੇ ਸੀ। ਫਿਰ ਇਹ ਗੱਲ ਹੌਲੀ ਹੌਲੀ ਸਭ ਦੇ ਸਾਹਮਣੇ ਆ ਗਈ ਕਿ ਦਵਿੰਦਰ ਜਿਹੜਾ ਡੀਐਸਪੀ ਆ ਉਹ ਭਾਰਤੀ ਖੁਫੀਆ ਏਜੰਸੀਆਂ ਲਈ ਕੰਮ ਕਰਦਾ, ਤੇ ਪਹਿਲਾਂ ਵੀ ਕਸ਼ਮੀਰ ਦੇ ਵਿੱਚੋਂ ਇਸ ਤਰੀਕੇ ਦੇ ਬੰਦੇ ਅੱਡ ਅੱਡ ਥਾਵਾਂ ਤੇ ਅਸਲੇ ਨਾਲ ਲਿਜਾ ਕੇ ਜੋ ਵੀ ਉਹਨਾਂ ਦੇ ਸੂਬੇ ਮਨਸੂਬੇ ਹੁੰਦੇ ਆ ਉਹ ਪੂਰੇ ਕਰਾਉਣ ਦੇ ਵਿੱਚ ਲੱਗਿਆ ਰਹਿੰਦਾ। ਇਸ ਵਾਰੀ ਫੌਜ ਨੇ ਰੋਕ ਲਿਆ। ਫੌਜ ਦੀ ਗੱਡੀ, ਫੌਜ ਨੇ ਜਦੋਂ ਗੱਡੀ ਰੋਕੀ ਉਹਨੇ ਕਿਹਾ ਵੀ ਤੁਸੀਂ ਸਾਰੀ ਖੇਡ ਖਰਾਬ ਕਰ ਦੇਣੀ ਆ, ਰਹਿਣ ਦਿਓ, ਪਰ ਉਹ ਨਹੀਂ ਗੱਲ ਕਾਬੂ 'ਚ ਰਹੀ ਤੇ ਅਖੀਰ ਸਾਰੀ ਖੇਡ ਨੰਗੀ ਹੋ ਗਈ। ਹੁਣ ਜਿਵੇਂ ਇਹ ਇੱਕ ਦਵਿੰਦਰ ਡੀਐਸਪੀ ਵਾਲਾ ਘਟਨਾਕ੍ਰਮ ਅੱਜ ਵੀ ਗੂਗਲ ਤੇ ਸਰਚ ਮਾਰ ਕੇ ਸਾਰੀ ਗੱਲ ਦਿਖ ਪੈਂਦੀ ਆ। ਇਹੋ ਜਿਹੀਆਂ ਵਾਰਦਾਤਾਂ ਪੰਜਾਬ ਦੇ ਵਿੱਚ ਵੀ ਕੈਟ ਟੋਲਿਆਂ ਰਾਹੀਂ ਖਾੜਕੂ ਲਹਿਰ ਨੂੰ ਬਦਨਾਮ ਕਰਨ ਲਈ ਹਿੰਦੂ ਲੋਕਾਂ ਦੇ ਉੱਤੇ ਜਾਂ ਹੋਰ ਘੱਟ ਗਿਣਤੀਆਂ ਜਿਹੜੀਆਂ ਪੰਜਾਬ 'ਚ ਨੇ ਉਹਨਾਂ ਨੂੰ ਟਾਰਗੇਟ ਕਰਕੇ ਵਾਰਦਾਤਾਂ ਜਿਹੜੀਆਂ ਨੇ ਕੈਟ ਟੋਲਿਆਂ ਰਾਹੀਂ ਕਰਵਾਈਆਂ ਗਈਆਂ ਨੇ। ਅੱਜ ਦੀ ਤਰੀਕ ਵਿੱਚ ਵੀ ਬਹੁਤ ਸਾਰੇ ਇਹੋ ਜਿਹੇ ਕੈਟ ਟਾਊਟ
ਪੰਥਕ ਜਾਂ ਖਾਲਿਸਤਾਨੀ ਬੁਰਕੇ ਵਿੱਚ ਸਰਗਰਮ ਨੇ, ਜਿਨ੍ਹਾਂ ਦਾ ਨਿਸ਼ਾਨਾ ਇਹ ਹੁੰਦਾ ਕਿ ਸਿੱਖ ਜਿਹੜਾ ਸੰਘਰਸ਼ ਆ ਉਹਨੂੰ ਬਦਨਾਮ ਕੀਤਾ ਜਾਵੇ ਤੇ ਲੋਕਾਂ ਦੇ ਦਿਲ ਦਿਮਾਗ ਵਿੱਚ ਇਹ ਗੱਲ ਪਾਈ ਜਾਵੇ ਕਿ ਇਹ ਜਿਹੜੇ ਖਾਲਿਸਤਾਨੀ ਨੇ ਇਹ ਕੋਈ ਬਹੁਤੇ ਚੰਗੇ ਬੰਦੇ ਨਹੀਂ। ਖਾਲਿਸਤਾਨੀ ਬੁਰਕੇ ਵਿੱਚ ਉਹ ਇਹੋ ਜਿਹੀਆਂ ਕਰਤੂਤਾਂ ਕਰਦੇ ਆ ਜਿਹਦੇ ਨਾਲ ਲੋਕ ਜਿਹੜੇ ਆ ਉਹ ਖਾਲਿਸਤਾਨ ਅਤੇ ਖਾਲਿਸਤਾਨੀਆਂ ਤੋਂ ਬਦਜਨ ਹੋ ਜਾਣ। ਇਸ ਤਰੀਕੇ ਦੇ ਬਹੁਤ ਸਾਰੇ ਲੋਕਾਂ ਦੇ ਬਾਰੇ ਲੋਕਾਂ ਨੂੰ ਖਦਸ਼ੇ ਹੁੰਦੇ ਆ, ਪਰ ਕਹਿਣ ਤੋਂ ਲੋਕ ਜਗਦੇ ਆ, ਕਿਉਂਕਿ ਜਿਹੜਾ ਕੈਟ ਆ ਜਾਂ ਟਾਊਟ ਆ ਉਹ ਤਾਂ ਸੱਚੇ ਸੁੱਚੇ ਖਾਲਿਸਤਾਨੀਆਂ ਨਾਲੋਂ ਵੀ ਜ਼ਿਆਦਾ ਜ਼ਬਰਦਸਤ ਖਾਲਿਸਤਾਨੀ ਬਣ ਕੇ ਦਿਖਾਉਂਦਾ ਹੁੰਦਾ। ਆਮ ਬੰਦੇ ਦੇ ਛੇਤੀ ਗੱਲ ਪਕੜ 'ਚ ਨਹੀਂ ਆਉਂਦੀ, ਪਰ ਚਰਚਾ ਚੱਲਦੀ ਰਹਿੰਦੀ ਹੁੰਦੀ ਆ ਕਿ ਇਹ ਬੰਦਾ ਕੋਈ ਗੜਬੜ ਆ। ਹੁਣ ਜਿਹੋ ਜਿਹਾ ਮਾਹੌਲ ਆ ਸਿੱਖ ਕੌਮ ਦਾ, ਇਸ ਮਾਹੌਲ ਦੇ ਵਿੱਚ ਤਾਂ ਪਤਾ ਹੀ ਨਹੀਂ ਕਿਹੜਾ ਕੈਟ ਆ ਤੇ ਕਿਹੜਾ ਟਾਊਟ ਆ ਤੇ ਕਿਹੜਾ ਖਾਲਿਸਤਾਨ ਦੀ ਗੱਲ ਇੰਡੀਆ ਦੇ ਕਹਿਣ ਤੇ ਕਰ ਰਿਹਾ ਤੇ ਕਿਹੜਾ ਸੱਚੇ ਦਿਲੋਂ ਕਰ ਰਿਹਾ। ਇਹ ਜਿਵੇਂ ਕਹਿੰਦੇ ਆ ਨਾ ਵੀ ਅਬ ਹਵਾएं ही करेंगी रोशनी का फैसला, जिस दिए में जान होगी वो दिया रह जाएगा। ਸੋ ਜਿਵੇਂ ਸਾਡੇ ਇਤਿਹਾਸ ਵਿੱਚ ਨੌਵੇਂ ਪਾਤਸ਼ਾਹ ਦੀ ਸਾਖੀ ਆ ਗੁਰੂ ਲਾਧੋਰੇ ਵਾਲੀ ਕਿ ਕਿਵੇਂ 22 ਮੰਜੀਆਂ ਡਾਹ ਕੇ ਬਹਿ ਗਏ ਸੀ, ਇਵੇਂ ਹੀ ਅੱਜ ਪੰਥਕ ਅਤੇ ਖਾਲਿਸਤਾਨੀ ਧਿਰ ਨੂੰ ਬਦਨਾਮ ਕਰਨ ਦੇ ਲਈ ਬਹੁਤ ਸਾਰੇ ਲੋਕ ਜਿਹੜੇ ਆ ਇਸ ਲਹਿਰ ਦਾ, ਇਸ ਸੰਘਰਸ਼ ਦਾ ਬੁਰਕਾ ਪਾ ਕੇ ਸਰਗਰਮ ਨੇ। ਤੋ ਜਦੋਂ ਇਹ ਵਾਰਦਾਤ ਜਿਹੜੀ ਦਿੱਲੀ ਵਿੱਚ ਹੋਈ ਆ, ਇਹਦਾ ਸਿੱਧਾ ਸੰਬੰਧ ਹੁਣ ਕਿਉਂਕਿ ਜਿਹੜਾ ਕਸ਼ਮੀਰ ਨਾਲ ਜਾਂ ਪਾਕਿਸਤਾਨ ਨਾਲ ਜਾਂ ਇਸਲਾਮਕ ਅੱਤਵਾਦ ਨਾਲ ਜੋੜ ਕੇ ਦਿਖਾਉਣ ਦੇ ਯਤਨ ਨੇ, ਤਾਂ ਸੁਭਾਵਿਕ ਤੌਰ ਦੇ ਉੱਤੇ ਇਹ ਗੱਲ ਹੈ ਕਿ ਜਦੋਂ ਪਿੱਛੇ ਜੇ ਆਪਣੇ ਇਹ ਰੌਲਾ ਪਿਆ ਕਿ ਕਸ਼ਮੀਰ ਦੇ ਵਿੱਚ ਬਹੁਤ ਸਾਰੇ ਜਿਹੜੇ ਉੱਥੋਂ ਦੀ ਫਰੀडम ਮੂਵਮੈਂਟ ਆ, ਆਜ਼ਾਦੀ ਸੰਘਰਸ਼ ਆ, ਉਹਦੇ ਵਿੱਚ ਬਹੁਤ ਸਾਰੇ ਬੰਦੇ ਭਾਰਤੀ ਏਜੰਸੀਆਂ ਦੇ ਕਹਿਣ ਦੇ ਉੱਤੇ ਸਰਗਰਮ ਨੇ। ਆਪਾਂ ਪਿਛਲੇ ਮਹੀਨੇ ਚਰਚਾ ਕਰ ਚੁੱਕੇ ਆ ਉਹ ਚਿੱਠੀ ਜਿਹੜੀ ਆ ਯਾਸਨ ਮਲਕ ਵਾਲੀ, ਜਿਹੜੀ ਕਿ ਦੁਨੀਆ 'ਚ ਤਰਥੱਲੀਆਂ ਮਚਾਉਣ ਵਾਲੀ ਖਬਰ ਸੀ, ਉਹ ਸਾਰਾ ਕੁਝ ਹੀ ਨੰਗਾ ਕਰ ਚੁੱਕੀ ਆ ਕਿ ਕਸ਼ਮੀਰ ਦੇ ਵਿੱਚ ਇਸ ਤਰੀਕੇ ਦੇ ਸਰਕਾਰ ਦੇ ਪ੍ਰੋਜੈਕਟ ਚੱਲ ਰਹੇ ਨੇ। ਜੇ ਓਵਰਗਰਾਉਂਡ ਫਰੰਟ ਦੇ ਉੱਤੇ ਯਾਸਨ ਮਲਕ ਵਰਗਿਆਂ ਰਾਹੀਂ ਏਜੰਸੀਆਂ ਜਾਂ ਮੁਲਕ ਦਾ ਸਿਸਟਮ ਕੰਮ ਕਰਦਾ ਹੈ, ਤਾਂ ਅੰਡਰਗਰਾਉਂਡ ਵੀ ਇੰਨਾ ਹੀ ਕੰਮ ਚੱਲ ਰਿਹਾ। ਸੋ ਹਰ ਵਾਰਦਾਤ ਨੂੰ ਇਹ ਕਹਿਣਾ ਕਿ ਜੀ ਇਹ ਕਸ਼ਮੀਰੀਆਂ ਦੀ ਆ, ਇਹ ਪਾਕਿਸਤਾਨ ਦੀ ਆ, ਇਹ ਏਜੰਸੀਆਂ ਦੀ ਆ, ਇਹ ਜੀ ਫਲਾਨੇ ਦੀ ਆ, ਇਹ ਸੌਖੀ ਗੱਲ ਆ। ਇਹ ਔਖੀ ਗੱਲ ਆ ਕਈਆਂ ਲਈ ਕਿ ਜੀ ਇਹਦੇ ਪਿੱਛੇ ਹੋ ਸਕਦਾ ਕਹਿਣ ਤੋਂ ਵੀ ਲੋਕ ਬਚਦੇ ਆ। ਪਰ ਜੇਕਰ ਅੰਨਿਆਂ ਵਾਂਗੂ ਕੰਮ ਕਰਦੇ ਰਵਾਂਗੇ ਤਾਂ ਫਿਰ ਨਤੀਜੇ ਗਲਤ ਨਿਕਲਣਗੇ। ਸਾਡੇ ਸੰਘਰਸ਼ ਦੇ ਵਿੱਚ ਅਸੀਂ ਇਹੋ ਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਦੇ ਤੌਰ ਦੇ ਉੱਤੇ ਜਾਣਦੇ ਹਾਂ ਕਿ ਕੀ ਕੁਛ ਇੱਥੇ ਹੁੰਦਾ ਰਿਹਾ। ਆ ਜਿਹੜਾ ਪਿੱਛੇ ਜੇ ਸੁਧੀਰ ਸੂਰੀ ਦਾ ਮਰਡਰ ਹੋਇਆ ਸੀ, ਜਿਹਦੇ ਮਾਮਲੇ ਵਿੱਚ ਜਿਹੜੀਆਂ ਅੱਜ ਇਲੈਕਸ਼ਨਾਂ ਹੋ ਕੇ ਹਟੀਆਂ ਤਰਨਤਾਰਨ ਦੇ ਵਿੱਚ, ਉੱਥੇ ਭਾਈ ਮਨਦੀਪ ਸਿੰਘ ਇਲੈਕਸ਼ਨ ਲੜ ਰਹੇ ਨੇ, ਭਾਈ ਸੰਦੀਪ ਸਿੰਘ ਸਨੀ ਦੇ ਭਰਾ। ਸੰਦੀਪ ਸਿੰਘ ਸਨੀ ਨੇ ਉਸ ਸੂਰੀ ਦੁਸ਼ਟ ਨੂੰ, ਜਿਹੜਾ ਪੂਰੀ ਕੌਮ ਨੂੰ ਜਲੀਲ ਕਰਦਾ ਸੀ, ਉਹਨੂੰ ਸੋਧਾ ਲਾਇਆ ਸੀ। ਸੁਧੀਰ ਸੂਰੀ ਦੀ ਕਦੇ ਸ਼ਕਲ ਆਪਦੇ ਅੱਖਾਂ ਦੇ ਸਾਹਮਣੇ ਲਿਆਓ। ਕੀ ਤੁਹਾਨੂੰ ਪਤਾ ਕਿ ਇਸ ਤਰੀਕੇ ਦੀ ਸ਼ਕਲ, ਜਾਣੀ ਕਿ ਦਾੜਾ ਰੱਖ ਲਓ ਤੇ ਕੇਸ ਲੰਮੇ ਜੇ ਮਗਰ ਨੂੰ ਕਰਕੇ ਰੱਖ ਲਓ, ਇਹ ਕੌਣ ਸੀ? ਇਦੋਂ ਪਹਿਲਾਂ ਸੁਰਿੰਦਰ ਕੁਮਾਰ ਬਿੱਲਾ ਹੁੰਦਾ ਸੀ। 1989 ਚ ਕਰੰਟ ਮੈਗਜ਼ੀਨ ਨਿਕਲਦਾ ਸੀ, ਇੱਕ ਕਰੰਟ ਮੈਗਜ਼ੀਨ ਦੇ ਵਿੱਚ ਇੰਗਲਿਸ਼ ਵਿੱਚ ਮੈਗਜ਼ੀਨ ਸੀ, ਉਹਦੇ ਚ ਫੋਟੋਆਂ ਸਮੇਤ ਇੱਕ ਪੂਰੀ ਕਵਰ ਸਟੋਰੀ ਛਪੀ ਸੀ, ਜਿਹਦੇ ਵਿੱਚ ਸੁਰਿੰਦਰ ਕੁਮਾਰ ਬਿੱਲੇ ਦੀ ਇੰਟਰਵਿਊ ਸਮੇਤ ਬਹੁਤ ਕੁਝ ਇਹੋ ਜਿਹਾ ਛਪਿਆ ਸੀ ਕਿ ਜੀ ਜਿਹਦਾ ਭਾਵ ਅਰਥ ਸਪਸ਼ਟ ਤੌਰ ਤੇ ਇਹੀ ਸੀਗਾ ਕਿ ਸਿੱਖਾਂ ਵਰਗੀਆਂ ਸ਼ਕਲਾਂ ਬਣਾ ਕੇ ਇਹ ਲੋਕ ਪੰਜਾਬ ਦੇ ਪੇਂਡੂ ਖੇਤਰਾਂ ਦੇ ਵਿੱਚ ਵਾਰਦਾਤਾਂ ਕਰਦੇ ਨੇ। ਤੇ ਉਹਨੇ ਕਿਹਾ ਸੀ ਕਿ ਸਾਡੇ ਜੀ 1000 ਤੋਂ ਉੱਪਰ ਬੰਦੇ ਨੇ ਤੇ ਅਸੀਂ ਆਹ ਕੁਛ ਕਰਦੇ ਹਾਂ। ਜੇਕਰ ਖਾੜਕੂ ਲਹਿਰ ਦੇ ਦਿਨਾਂ 'ਚ ਇਹ ਸੁਰਿੰਦਰ ਕੁਮਾਰ ਬਿੱਲੇ ਵਰਗੇ ਸੀ, ਅੱਜ ਪਤਾ ਨਹੀਂ ਕਿੰਨੇ ਕੁ ਹੋਣਗੇ। ਸੋ ਇਸ ਗੱਲ ਨੂੰ ਬਾਰ-ਬਾਰ ਦੁਹਰਾਉਣ ਦਾ ਸਾਡਾ ਭਾਵ ਇਹੀ ਆ ਕਿ ਜਿਸ ਇੰਡੀਅਨ ਸਿਸਟਮ ਨਾਲ, ਜਿਸ ਬ੍ਰਾਹਮਣਵਾਦੀ, ਮਨੂਵਾਦੀ, ਹਿੰਦੂ ਤਵੀ, ਭਾਗਵੇਂ ਬ੍ਰਿਗੇਡ ਨਾਲ ਅੱਜ ਸਾਡੀ ਕੌਮ ਦਾ ਵਾਹ ਪਿਆ ਹੋਇਆ, ਉਹ ਇੰਨੀ ਸਿੱਧ ਪੱਧਰੀ ਨਹੀਂ ਹੈਗੀ। ਬੜੇ ਉਹਦੇ ਰੰਗ ਢੰਗ ਨੇ, ਜਿਨ੍ਹਾਂ ਬਾਰੇ ਜਿੰਨਾ ਜ਼ਿਆਦਾ ਆਪਾਂ ਜਾਣੀ ਜਾਵਾਂਗੇ, ਕਿਉਂਕਿ ਅੱਜ ਦੇ ਦੌਰ ਵਿੱਚ ਜਿਹੜਾ ਗਿਆਨ ਆ ਉਹਦੇ ਜਿੰਨੀ
ਕੋਈ ਖਤਰਨਾਕ ਮਤਲਬ ਜਿਵੇਂ ਕਹਿੰਦੇ ਆ ਵੀ ਜਾਣਕਾਰੀ ਦਾ ਭੰਡਾਰ ਜਿੰਨਾ ਤੁਹਾਡੇ ਕੋਲ ਜ਼ਿਆਦਾ ਹੈ ਉਹਨਾਂ ਤੁਸੀਂ ਜ਼ਿਆਦਾ ਮਜ਼ਬੂਤ ਹੋ। ਸੋ ਅੱਜ ਜਦੋਂ ਆਪਾਂ ਤਰਨ ਤਾਰਨ ਦੀ ਗੱਲ ਕਰਕੇ ਹਟੇ ਆ ਤਾਂ ਇਲੈਕਸ਼ਨਾਂ ਦਾ ਰੁਝਾਨ ਜਿਹੜਾ ਲੋਕਾਂ ਦੇ ਸਾਹਮਣੇ ਜ਼ਿਆਦਾ ਲੋਕਾਂ ਨੂੰ ਇਸ ਮੌਕੇ ਇਹ ਲੱਗ ਰਿਹਾ ਹੈ ਕਿ ਭਾਈ ਮਨਦੀਪ ਸਿੰਘ ਚੋਣ ਜਿੱਤ ਜਾਣਗੇ। ਇਹ ਜਿੱਤਣੇ ਵੀ ਚਾਹੀਦੇ ਆ, ਇਸ ਕਰਕੇ ਜਿੱਤਣੇ ਚਾਹੀਦੇ ਆ ਕਿ ਇਹ ਖਿੱਤਾ ਉਹ ਆ ਤਰਨ ਤਾਰਨ ਦਾ ਜਿੱਥੇ ਸਭ ਤੋਂ ਵੱਧ ਇੰਡੀਆ ਦਾ ਹਿਊਮਨ ਰਾਈਟਸ ਵਾਇਲੇਸ਼ਨ ਦਾ ਰਿਕਾਰਡ ਹੈ। ਭਾਈ ਜਸਵੰਤ ਸਿੰਘ ਖਾਲੜਾ ਨੇ ਜਿਹੜੀ ਦੁਨੀਆ ਸਾਹਮਣੇ ਸਚਾਈ ਲੈ ਕੇ ਆਂਦੀ ਲਾਵਾਰਸ ਲਾਸ਼ਾਂ ਦਾ ਕੇਸ ਆ ਜਿਹੜਾ ਸਭ ਤੋਂ ਵੱਧ ਇਸ ਇਲਾਕੇ ਦੇ ਲੋਕ ਨੇ, ਇਸ ਇਲਾਕੇ ਦੇ ਵਿੱਚ ਹੀ ਸੂਬੇ ਵਰਗੇ ਬੁੱਚੜਾਂ ਨੇ ਅਜੀਤ ਸਿੰਘ ਸੰਧੂ ਵਰਗਿਆਂ ਦੇ ਕਹਿਣ ਤੇ ਲੋਕਾਂ ਦੇ ਘਰਾਂ 'ਚ ਸੱਥਰ ਵਿਛਾਏ। ਇੱਥੇ ਹੀ ਬਾਬਾ ਚਰਨ ਸਿੰਘ ਬੀੜ ਸਾਹਿਬ ਵਾਲੇ ਜਿਹੜੇ ਮਹਾਪੁਰਸ਼ ਹੈ ਉਹਨਾਂ ਦੀ ਸਿੱਖੀ ਸੇਵਕੀ ਆ ਜਿਨ੍ਹਾਂ ਦਾ ਇਤਿਹਾਸ ਇੰਨਾ ਦਰਦਨਾਕ ਆਪਣੇ ਸਾਹਮਣੇ ਹੈ ਕਿ ਉਹਨਾਂ ਨੂੰ ਉਹ ਕੋਹ ਕੇ ਸ਼ਹੀਦ ਕੀਤਾ ਗਿਆ। ਸੋ ਜਿਸ ਖਿੱਤੇ ਦੇ ਹਰ ਘਰ ਦੇ ਵਿੱਚ ਲੋਕਾਂ ਕੋਲ ਇੰਡੀਅਨ ਸਟੇਟ ਦੇ ਜ਼ੁਲਮ ਦੀ ਦਾਸਤਾਨ ਹੋਵੇ ਤੇ ਉਸ ਇਲਾਕੇ ਦੇ ਵਿੱਚ ਇਹ ਗੱਲ ਯਕੀਨਨ ਤੌਰ ਤੇ ਮੰਨਣੀ ਚਾਹੀਦੀ ਆ ਕਿ ਭਾਈ ਮਨਦੀਪ ਸਿੰਘ ਹੀ ਉਹਨਾਂ ਦੀ ਵੋਟ ਦੇ ਅਸਲੀ ਹੱਕਦਾਰ ਨੇ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਆਪਦੇ ਬਾਦਲਕਿਆਂ ਚੋਂ ਉਧਾਰੇ ਲੈ ਉਮੀਦਵਾਰ ਅਮੀਤ ਸੰਧੂ ਹੈ ਜਿਹੜਾ ਪ੍ਰਵੀਰ ਸੰਧੂ ਉਹਦੇ ਰਾਹੀਂ ਕਾਫੀ ਜ਼ੋਰ ਕਹਿੰਦੇ ਮਾਰਿਆ। ਬਾਦਲ ਦਲ ਦੇ ਲੀਡਰਾਂ ਨੇ ਕਾਫੀ ਇਸ ਗੱਲ ਤੇ ਅੱਜ ਰੌਲਾ ਪਾਇਆ ਕਿ ਸਾਡੇ ਨਾਲ ਧੱਕੇਸ਼ਾਹੀ ਹੋ ਰਹੀ ਆ ਤੇ ਸਾਡੇ ਬੂਥ ਨਹੀਂ ਲੱਗਣ ਦਿੱਤੇ ਜਾ ਰਹੇ। ਕਾਂਗਰਸ ਜਾਂ ਭਾਜਪਾ ਦਾ ਤਾਂ ਇਸ ਖਿੱਤੇ 'ਚ ਕੋਈ ਬਹੁਤਾ ਅਸਰ ਰਸੂਖ ਇਲੈਕਸ਼ਨ ਦੇ ਵਿੱਚ ਨਹੀਂ ਦਿਖਿਆ। ਹਾਂ, ਰਾਜੇ ਵੜਿੰਗ ਦੀਆਂ ਹਰਕਤਾਂ ਕਰਕੇ ਚਰਚਾ ਜ਼ਰੂਰ ਰਹੀ ਵੀ ਕਾਂਗਰਸ ਵੀ ਚੋਣ ਲੜ ਰਹੀ ਆ। ਜੇ ਰਾਜਾ ਵੜਿੰਗ ਇਸ ਇਲੈਕਸ਼ਨ ਦੇ ਵਿੱਚ ਚੰਦ ਨਾ ਚਾੜਦਾ ਤਾਂ ਕਿਸੇ ਨੂੰ ਸ਼ਾਇਦ ਪਤਾ ਵੀ ਨਾ ਲੱਗਦਾ ਵੀ ਕਾਂਗਰਸ ਨੇ ਵੀ ਇਲੈਕਸ਼ਨ ਲੜੀ ਹੈ। ਉਹਦੀਆਂ ਪੁੱਠੀਆਂ ਸਿੱਧੀਆਂ ਜਵਲੀਆਂ ਕਰਕੇ ਬਹੁਤ ਕੁਝ ਵਾਪਰਿਆ। ਚਾਹੇ ਉਹਨੇ ਜਿਹੜਾ ਕਾਂਗਰਸੀ ਲੀਡਰ ਬੂਟਾ ਸਿਉ ਆ ਉਹਦੇ ਰੰਗ ਰੂਪ ਤੇ ਟਿੱਪਣੀ ਕੀਤੀ ਤੇ ਚਾਹੇ ਕੋਈ ਹੋਰ ਗੱਲ ਆ। ਸਭ ਤੋਂ ਮਾੜੀ ਗੱਲ ਉਹਨੇ ਆਪਦੇ ਕੈਂਡੀਡੇਟ ਜਿਹੜਾ ਕਾਂਗਰਸ ਦਾ ਉਹਦੇ ਪਿੰਡ ਜਾ ਕੇ ਕਹਿਤਾ ਵੀ ਆਪਦੇ ਪਿੰਡ ਦਾ ਤਾਂ ਕੁੱਤਾ ਨਹੀਂ ਮਾਨ ਹੁੰਦਾ, ਇਹਦਾ ਫੇਰ ਬੰਦਾ। ਆਪਦੇ ਵੱਲੋਂ ਤਾਂ ਉਹ ਪਤਾ ਨਹੀਂ ਕੀ ਸੋਚ ਕੇ ਕਹਿੰਦਾ, ਪਰ ਇਹ ਗੱਲਾਂ ਲੋਕਾਂ ਦੇ ਵਿੱਚ ਨਕਾਰਾਤਮਕ ਗਈਆਂ। ਪਰ ਬਾਦਲ ਦਲ ਦੇ ਲੀਡਰਾਂ ਨੇ, ਸ਼੍ਰੋਮਣੀ ਕਮੇਟੀ ਵਾਲਿਆਂ ਨੇ ਨਵਾਂ ਹੀ ਚੰਦ ਚਾੜਤਾ। ਉਹ ਕੋਈ ਵੀਡੀਓ ਲੱਭ ਲਿਆਏ, ਕਹਿੰਦੇ ਆ ਦੇਖੋ ਜੀ ਸਿੱਖਾਂ ਦੇ ਬੱਚਿਆਂ ਦੇ ਸਿਰ ਤੇ ਜੂੜੇ ਨੇ ਤੇ ਉਹਨਾਂ ਨਾਲ ਰਾਜਾ ਵੜਿੰਗ ਇਸ ਤਰੀਕੇ ਨਾਲ ਕਿਵੇਂ ਛੇੜਖਾਨੀ ਜੀ ਕਰ ਸਕਦਾ। ਇਹ ਗੱਲ ਤਾਂ ਨਜਾਇਜ਼ ਲੱਗੀ ਆ। ਵੈਸੇ ਰਾਜੇ ਵੜਿੰਗ ਨੇ ਹੋਰ ਬਥੇਰੇ ਚੰਦ ਚਾੜੇ ਨੇ, ਉਧਰ ਦੀ ਘੇਰ ਲੈਂਦੇ ਆ, ਐਵੇਂ ਜਾਲੀ ਜੀ ਗੱਲ ਨਾਲ ਨਹੀਂ ਉਹਨੂੰ ਕਰਨਾ ਚਾਹੀਦਾ ਸੀ। ਖੈਰ ਚਲੋ, ਰਾਜਾ ਵੜਿੰਗ ਜਾਣੇ ਇਹ ਜਾਣਨੇ ਤਾਂ ਇੱਕੋ ਜਿਹੇ ਨੇ। ਇਹਨਾਂ ਚੋਂ ਬਥੇਰੇ ਕਾਂਗਰਸ ਵਿੱਚ ਜਾ ਚੁੱਕੇ ਆ, ਬਾਦਲਕਿਆਂ ਚੋਂ ਬਥੇਰੇ ਉਹ ਨੇ ਜਿਹੜੇ ਕਾਂਗਰਸ ਵਿੱਚੋਂ ਇੱਧਰ ਆ ਚੁੱਕੇ ਆ। ਤੋ ਇਹਨਾਂ 'ਚ ਤਾਂ ਕੋਈ ਫਰਕ ਨਹੀਂ। ਗੱਲ ਇਹ ਆ ਕਿ ਅਸਲੀ ਜਿਹੜੀ ਇਸ ਇਲਾਕੇ 'ਚ ਤਰਨਤਾਰਨ ਦੇ ਵਿੱਚ ਲੜਾਈ ਚੱਲੀ ਇਲੈਕਸ਼ਨ 'ਚ, ਉਹ ਚੱਲੀ ਆ ਆਮ ਆਦਮੀ ਪਾਰਟੀ ਵਰਸਜ ਭਾਈ ਮਨਦੀਪ ਸਿੰਘ। ਇਹ ਬੜੀ ਵੱਡੀ ਗੱਲ ਆ ਕਿ ਜਿਹੜੀ ਧਿਰ ਬੀਤੇ ਦੌਰ ਵਿੱਚ ਪੰਥ ਦੀ ਸੱਚੀ ਸੁੱਚੀ ਕੌਮ ਦੀ ਧਿਰ ਜਿਹੜੀ ਮੰਨੀ ਗਈ, ਭਾਵੇਂ ਉਹਦੇ ਬਹੁਤ ਸਾਰੇ ਨਾਂ, ਚਿਹਰੇ ਜਾਂ ਘੇਰੇ ਦਾਇਰੇ ਅਲੱਗ-ਅਲੱਗ ਸਮਿਆਂ ਤੇ ਅਲੱਗ-ਅਲੱਗ ਬਣਦੇ ਆ, ਪਰ ਇਹ ਬਾਬਾ ਜਰਨੈਲ ਸਿੰਘ ਵਾਲੀ ਧਿਰ ਆਪਾਂ ਮੰਨ ਲਓ ਇਹਨੂੰ। ਆਪਾਂ ਕਿਸੇ ਖਾਸ ਵਿਅਕਤੀ ਜਾਂ ਖਾਸ ਧਿਰ ਨਾਲੋਂ ਬਾਬਾ ਜਰਨੈਲ ਸਿੰਘ ਵਾਲੀ ਧਿਰ ਵਾ। ਇਸ ਬਾਬਾ ਜਰਨੈਲ ਸਿੰਘ ਵਾਲੀ ਧਿਰ ਦਾ ਸਿੱਧਾ ਮੁਕਾਬਲਾ ਇਸ ਵਾਰ ਆਮ ਆਦਮੀ ਪਾਰਟੀ ਦੇ ਸੰਧੂ ਨਾਲ ਸੀ, ਜਿਹੜਾ ਕਿ ਆਮ ਆਦਮੀ ਪਾਰਟੀ ਨੇ ਬਾਦਲਕਿਆਂ ਚੋਂ ਲਿਆਂਦਾ। ਤੇ ਇਸ ਸੀਟ ਦੇ ਉੱਤੇ ਇਸ ਬਾਬੇ ਜਰਨੈਲ ਸਿੰਘ ਵਾਲੀ ਧਿਰ ਦੇ ਉਮੀਦਵਾਰ ਨੇ ਇੱਕ ਵਾਰ ਤਾਂ ਆਮ ਆਦਮੀ ਪਾਰਟੀ ਦੀਆਂ ਗੋਡਣੀਆਂ ਲਵਾਈਆਂ ਪਈਆਂ। ਬੜੀ ਗਹਿ ਗੱਚ ਲੜਾਈ ਆ। ਹਾਂ, ਇਹ ਗੱਲ ਆਪਦੀ ਥਾਂ ਤੇ ਆ ਕਿ ਇੱਧਰ ਜਜ਼ਬਾ, ਜੋਸ਼, ਕੁਰਬਾਨੀ ਤੇ ਪੰਥ ਪ੍ਰਤੀ ਸਮਰਪਣ ਦੀ ਭਾਵਨਾ ਦਾ ਜ਼ੋਰ ਸੀਗਾ। ਦੂਜੇ ਪਾਸੇ ਉਧਰ ਸੱਤਾ ਜਿਹੜੀ ਆ
ਉਹਦੇ ਸਿਰ ਦੇ ਉੱਤੇ ਜੰਗ ਜਿੱਤਣ ਦੇ ਲਈ ਅਗਲੇ ਲੜ ਰਹੇ ਸੀ। ਇਸ ਮਾਹੌਲ ਦੇ ਵਿੱਚ ਜਦੋਂ ਕਿ ਤਰਨਤਾਰਨ ਦੇ ਵਿੱਚ ਸਾਰੇ ਸਿਆਸੀ ਭਲਵਾਨ ਛਾਲਾ ਮਾਰ ਰਹੇ ਸੀ, ਤਾਂ ਬੀਬੀ ਖਾਲੜਾ ਦੀ ਇੱਕ ਇੰਟਰਵਿਊ ਨੇ ਕਾਫੀ ਜ਼ਿਆਦਾ ਬਾਦਲ ਕਿਆਂ ਲਈ ਸਮੱਸਿਆ ਖੜੀ ਕੀਤੀ, ਜਿਹਦੇ ਵਿੱਚ ਉਹਨਾਂ ਦਾਅਵਾ ਕੀਤਾ ਕਿ ਜਿਹੜੀ ਭਾਈ ਜਸਵੰਤ ਸਿੰਘ ਖਾਲੜਾ ਦੇ ਉੱਤੇ ਫਿਲਮ ਬਣੀ ਆ ਪੰਜਾਬ 95 ਜਿਹਦਾ ਨਾਂ ਆ, ਜਿਹੜੀ ਦਲਜੀਤ ਦੋਸਾਂਝ ਨਾਮੀ ਪੰਜਾਬੀ ਗਾਇਕ ਕਲਾਕਾਰ ਨੇ ਉਹਦੇ 'ਚ ਖਾਲੜਾ ਸਾਹਿਬ ਦਾ ਰੋਲ ਪਲੇ ਕੀਤਾ। ਇਹ ਫਿਲਮ ਬਹੁਤ ਹੀ ਸੰਵੇਦਨਸ਼ੀਲ ਵੀ ਆ ਤੇ ਲੋਕਾਂ ਦੇ ਵਿੱਚ ਉਡੀਕ ਕੀਤੀ ਜਾ ਰਹੀ ਹੈ। ਇਸ ਫਿਲਮ ਦੇ ਬਾਰੇ ਲੋਕਾਂ ਦੇ ਵਿੱਚ ਕਿਉਰਿਓਸਿਟੀ ਜਾਂ ਉਤੇਜਨਾ ਹਰ ਵਾਰ ਨਵੇਂ ਤਰੀਕੇ ਨਾਲ ਵੱਧਦੀ ਹੈ। ਪਿੱਛੇ ਜੇ ਹਨੀ ਤਰੇਹਣ ਦੀ ਇੱਕ ਇੰਟਰਵਿਊ ਜਿਹੜਾ ਇਸ ਫਿਲਮ ਦੇ ਡਾਇਰੈਕਟਰ ਨੇ ਉਹ ਆਈ ਸੀ, ਜਿਹਦੇ ਵਿੱਚ ਉਹਨਾਂ ਨੇ ਇਸ ਫਿਲਮ ਦੇ ਨਾਲ ਜੁੜੇ ਹੋਏ ਜਿਹੜੇ ਕਿੱਸੇ ਬਿਆਨ ਕੀਤੇ, ਉਹ ਸੁਣ ਕੇ ਬਹੁਤ ਹੀ ਜ਼ਿਆਦਾ ਲੋਕਾਂ ਦੇ ਵਿੱਚ ਇਸ ਗੱਲ ਤੇ ਹੋਇਆ ਕਿ ਇਹ ਫਿਲਮ ਕਿਉਂ ਨਹੀਂ ਲਾਗੂ ਹੋਣ ਦਿੱਤੀ ਜਾਂਦੀ, ਕਿਉਂ ਨਹੀਂ ਜਾਰੀ ਹੋਣ ਦਿੱਤੀ ਜਾ ਰਹੀ। ਪਰ ਜਿਹੜੀ ਗੱਲ ਬੀਬੀ ਖਾਲੜਾ ਨੇ ਕਹੀ ਹੈ, ਭਾਵੇਂ ਪਿਛਲੇ ਦਿਨੀ ਦਲਜੀਤ ਦੋਸਾਂਝ ਨੇ ਵੀ ਇਹ ਗੱਲ ਕਹੀ ਸੀ ਕਿ ਜੀ ਦੇਖੋ ਵੀ ਇਹਦੇ 'ਚ ਤਾਂ ਹੁਣ ਪਾਕਿਸਤਾਨੀ ਕਲਾਕਾਰ ਵੀ ਹੈ ਨਹੀਂ ਕੋਈ, ਇਹਦੇ ਵਿੱਚ ਤਾਂ ਕੋਈ ਅੜਚਨ ਨਹੀਂ ਹੋਣੀ ਚਾਹੀਦੀ ਸੀ, ਇਹ ਫਿਲਮ ਨੂੰ ਤਾਂ ਹੁਣ ਫੇਰ ਕਹਿੰਦੇ ਆ ਵੀ ਕਾਫੀ ਉਹਨੇ ਗੱਲ ਆਪਦੇ ਬਿਆਨ ਕੀਤੀ। ਬੀਬੀ ਖਾਲੜਾ ਨੇ ਕਿਹਾ ਹੈ ਕਿ ਇਹ ਬਾਦਲ ਕਿਆਂ ਨੇ ਵੀ ਇੱਕ ਚਿੱਠੀ ਕੱਢੀ ਹੋਈ ਆ, ਬਾਦਲ ਕੇ ਵੀ ਨਹੀਂ ਚਾਹੁੰਦੇ ਹੈਗੇ ਕਿ ਫਿਲਮ ਆਵੇ। ਹੁਣ ਸਾਡੇ ਸਮਝ 'ਚ ਇਹ ਗੱਲ ਆ ਕਿ ਦੇਸ਼ ਪੰਜਾਬ ਮੈਗਜ਼ੀਨ ਕੱਢਦੇ ਰਹੇ ਆ ਸਰਦਾਰ ਗੁਰਬਚਨ ਸਿੰਘ, ਸਰਦਾਰ ਸਾਹਿਬ ਸਿੰਘ, ਇਹ ਟੀਮ ਬੜੀ ਚੰਗੀ ਹੁੰਦੀ ਸੀ। ਦੇਸ਼ ਪੰਜਾਬ ਮੈਗਜ਼ੀਨ ਪੰਜਾਬ ਦੇ ਵਿੱਚ ਬਹੁਤ ਹੀ ਚੰਗੇ ਤਰੀਕੇ ਨਾਲ ਅਕੈਡਮਿਕਲੀ ਮੈਗਜ਼ੀਨ ਸੀ, ਬੜਾ ਕਾਮਯਾਬ ਮੈਗਜ਼ੀਨ ਸੀ। ਔਰ ਉਹਨਾਂ ਨੇ ਇਹ ਗੱਲ ਜ਼ਾਹਿਰ ਕੀਤੀ ਸੀ ਕਿ ਜਦੋਂ ਭਾਈ ਖਾਲੜਾ ਸਾਹਿਬ ਨੂੰ ਕਿਡਨੈਪ ਕੀਤਾ, ਅਗਵਾ ਕੀਤਾ ਹੈ, ਤਾਂ ਮੈਂ ਜਲੰਧਰ ਵਿੱਚ ਬਾਦਲ ਸਾਹਿਬ ਨੂੰ ਮਿਲਿਆ ਸੀ, ਵੱਡੇ ਬਾਦਲ ਨੂੰ, ਪਰ ਉਹਨਾਂ ਨੇ ਇਸ ਮਸਲੇ ਉੱਤੇ ਕੋਈ ਬਹੁਤੀ ਜ਼ਿਆਦਾ ਚਾਰਾਜੋਈ ਨਹੀਂ ਕੀਤੀ। ਜੇ ਉਹ ਚਾਹੁੰਦੇ ਬਿਆਨ ਦੇ ਕੇ ਜਾਂ ਕਾਰਵਾਈ ਕਰਕੇ ਭਾਈ ਖਾਲੜਾ ਸਾਹਿਬ ਦੇ ਲਈ ਕੁਝ ਕਰ ਸਕਦੇ ਸੀ। ਹੋਰ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਇਸ ਗੱਲ ਦੇ ਨਾਲ ਜੁੜੀਆਂ ਹੋਈਆਂ, ਜਿਨ੍ਹਾਂ ਚੋਂ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ ਦੇ ਕਤਲ ਸਮੇਤ ਹੋਰ ਲਾਵਾਰਸ ਲਾਸ਼ਾਂ ਦਾ ਮਾਮਲਾ, ਇਹਦੇ ਵਿੱਚ ਭਾਈ ਖਾਲੜੇ ਦੇ ਮਿਸ਼ਨ ਦੇ ਉਲਟ ਬਦਲ ਕੇ ਭੁਗਤੇ, ਉਹਨਾਂ ਜ਼ਾਲਮ ਪੁਲਸੀਆਂ ਦੀ ਹਮਾਇਤ ਕੀਤੀ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਲਾਵਾਰਸ ਲਾਸ਼ਾਂ ਵਾਲੇ ਕੇਸ ਵਿੱਚ ਦੋਸ਼ੀ ਮੰਨਿਆ ਜਾਂਦਾ ਹੈ, ਤੇ ਉਹਨਾਂ ਪਰਿਵਾਰਾਂ ਦਾ ਲਹੂ ਪੀ ਲਿਆ ਇਹਨਾਂ ਨੇ। ਸੋ ਇਹ ਸਾਰੀ ਗੱਲ ਦੇ ਉੱਤੇ ਬਾਦਲ ਕਿਆਂ ਨੂੰ ਸ਼ਾਇਦ ਲੱਗਦਾ ਹੋਵੇ ਕਿ ਇਹ ਫਿਲਮ ਸਾਡੇ ਬਾਰੇ ਗਲਤ ਪ੍ਰਭਾਵ ਦਿੰਦੀ ਫਿਲਮ ਹੋ ਸਕਦੀ ਹੈ, ਇਹ 'ਚ ਸਾਡਾ ਵੀ ਜ਼ਿਕਰ ਆਉਂਦਾ ਹੋਣਾ। ਅੱਜ ਬੀਬੀ ਖਾਲੜਾ ਦੀ ਮੈਂ ਇੰਟਰਵਿਊ ਸੁਣ ਰਿਹਾ ਸੀ, ਉਹਨਾਂ ਨੇ ਇਹ ਗੱਲਾਂ ਉਹ 'ਚ ਵੀ ਕਹੀਆਂ ਨੇ ਕਿ ਉਹਨਾਂ ਨੂੰ ਇਹ ਸ਼ੱਕ ਸੀਗਾ। ਪਰ ਗੱਲ ਇਹ ਹੈ ਕਿ ਜੇਕਰ ਤਰਨਤਾਰਨ ਦੇ ਹਲਕੇ ਦੇ ਵਿੱਚ ਵੋਟਾਂ ਤੋਂ 3 ਦਿਨ ਪਹਿਲਾਂ ਇਹ ਇੰਟਰਵਿਊ ਜਦੋਂ ਆਈ, ਲੋਕਾਂ ਨੇ ਦੇਖੀ, ਤਾਂ ਜਿਹੜੀ ਵੋਟ ਬਾਦਲ ਦਲ ਵਾਲੇ ਉਸ ਆਪਦੀ ਉਮੀਦਵਾਰ ਬੀਬੀ ਨੂੰ ਧਰਮੀ ਫੌਜੀ ਵੀ 1984 ਚ ਨੌਕਰੀ ਛੱਡ ਕੇ ਆਏ, ਹਾਲਾਂਕਿ ਇਹ ਚਰਚਾ ਚੱਲਦੀ ਰਹੀ ਆ ਵੀ ਦਿਖਾ ਤਾਂ ਦਿਓ ਕਿਹੜੇ ਆ ਉਹ ਧਰਮੀ ਫੌਜੀ, ਪਰ ਲੋਕਾਂ ਨੇ ਇਹ ਜਿਹੜੀ ਪਹਿਲਾਂ ਚੱਲੀ ਗੱਲ ਸੀ ਕਿ ਉਹ ਧਰਮੀ ਫੌਜੀ ਹੈ ਜਾਂ ਨਹੀਂ ਹੈ, ਉਹਦੇ ਨਾਲੋਂ ਇਹ ਗੱਲ ਜ਼ਿਆਦਾ ਅਸਰ ਅੰਦਾਜ਼ ਕਰ ਚੁੱਕੀ ਹੋਏਗੀ ਕਿ ਬਾਦਲ ਕਿਆਂ ਨੇ ਉਸ ਜਿੱਥੇ ਭਾਈ ਖਾਲੜਾ ਵਾਲੀ ਫਿਲਮ ਇੱਥੇ ਰਿਲੀਜ਼ ਨਹੀਂ ਹੋਣ ਦਿੱਤੀ, ਜਿਹੜੇ ਖਾਲੜਾ ਸਾਹਿਬ ਨੇ ਇਸ ਇਲਾਕੇ ਦੇ ਵਿੱਚ ਮਨੁੱਖੀ ਹੱਕਾਂ ਦਾ ਜਿਹੜਾ ਘਾਣ ਹੋਇਆ ਉਹਨੂੰ ਨੰਗਾ ਕੀਤਾ ਸੀ। ਸੋ ਜਿਹੜੀ ਗੱਲ ਬੀਬੀ ਖਾਲੜਾ ਨੇ ਇਸ ਇੰਟਰਵਿਊ ਦੇ ਵਿੱਚ ਲੋਕਾਂ ਦੇ ਸਾਹਮਣੇ ਲੈ ਕੇ ਆਂਦੀ ਹੈ, ਇਹ ਬੜੀ ਸੰਵੇਦਨਸ਼ੀਲ ਆ, ਬੜੀ ਸਮਝ ਤੇ ਦੂਰਦ੍ਰਿਸ਼ਟੀ ਨਾਲ ਇਹਨੂੰ ਲੈਣ ਦੀ ਲੋੜ ਆ ਕਿ ਜਿਹੜੇ ਲੋਕਾਂ ਨੂੰ ਲੱਗਦਾ ਕਿ ਜੀ ਬਾਦਲ ਕੇ ਸੁਧਰ ਗਏ, ਇਹ ਸੁਧਰੇ ਸਧਰੇ ਕੋਈ ਨਹੀਂ। ਇਹ ਅਸਲ ਵਿੱਚ ਤਾਂ ਇਹ ਹੈ ਕਿ 1984 ਤੋਂ ਬਾਅਦ ਵਿੱਚ ਇਹਨਾਂ ਨੂੰ ਇਹ ਅਕਲ ਆਈ ਆ ਕਿ ਜੇਕਰ ਆਰਾਮ ਨਾਲ ਮੌਜ ਨਾਲ ਰਾਜ ਕਰਨਾ ਨਾ, ਪਹਿਲਾਂ ਤਾਂ ਆਪਣੀ ਸਰਕਾਰ ਕਦੇ ਚੱਲਣ ਨਹੀਂ ਦਿੱਤੀ 5 ਸਾਲ, ਜੇ ਪੂਰੇ 5 ਸਾਲ ਰਾਜ ਕਰਨਾ ਤਾਂ ਪੰਥ ਤੇ ਪੰਜਾਬ ਨੂੰ ਭੁੱਲ ਜਾਓ, ਮੌਜਾਂ ਲੁੱਟੋ, ਨਜ਼ਾਰੇ ਲੁੱਟੋ, ਸੱਤਾ ਹੰਡਾਓ। ਇਹ ਜਿਹੜਾ ਸਬਕ ਸਿੱਖਿਆ ਹੋਇਆ ਉਹਨਾਂ ਨੇ, ਉਹਦੇ ਵਿੱਚ ਚਾਹੇ ਸਰਸੇ ਵਾਲਿਆਂ ਦੀ ਸਪੋਰਟ ਕਰਨੀ ਪੈ ਗਈ, ਚਾਹੇ ਜ਼ਾਲਮ ਪੁਲਸੀਆਂ ਦੀ ਸਪੋਰਟ, ਸੈਣੀ ਵਰਗਿਆਂ ਦੀ, ਇਜ਼ਹਾਰ ਵਰਗਿਆਂ ਦੀ,
ਚਾਹੇ ਪੰਜਾਬ ਦਾ ਬੱਚਾ ਬੱਚਾ ਆਪਦੇ ਖਿਲਾਫ ਕਰ ਲਿਆ, ਪਰ ਇਹਨਾਂ ਨੇ ਉਹ ਏਜੰਡਾ ਜਿਹੜਾ ਹੈ ਉਹ ਨਹੀਂ। ਜਦੋਂ ਬਾਦਲ ਦਲ ਨੂੰ ਵਿਪਤਾ ਪਈ, ਜਦੋਂ ਲੋਕਾਂ ਦਾ ਸਮਰਥਨ ਗਵਾਚਿਆ, ਤਾਂ ਇਹਨਾਂ ਦੀ ਜੁੰਡਲੀ ਨੇ ਬਹਿ ਕੇ ਜਦੋਂ ਇਹ ਗੱਲ ਕੀਤੀ, ਤੇ ਸੁਖਬੀਰ ਬਾਦਲ ਤੇ ਉਹਦੇ ਨੇੜਲਿਆਂ ਦਾ ਕਹਿਣਾ ਇਹ ਸੀ ਕਿ ਜਿਹੜੇ ਤੁਸੀਂ ਵੱਡੇ ਪੰਥ ਦਰਦੀ ਬਣ ਕੇ ਮੇਰੇ ਕੋਲ ਆਉਂਦੇ ਹੋ, ਤੁਸੀਂ ਜਿਹਨੂੰ ਮਰਜ਼ੀ ਖੜਾ ਕਰ ਲਓ, ਲੋਕਾਂ ਨੇ ਹੁਣ ਆਪਾਂ ਨੂੰ ਵੋਟ ਇਸ ਮਾਹੌਲ ਵਿੱਚ ਨਹੀਂ ਪਾਉਣੀ। ਸੋ ਇਸੇ ਕਰਕੇ ਬੀਬੀ ਕਮਲਦੀਪ ਕੌਰ ਨੂੰ, ਜਿਹੜੀ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਭੈਣ ਨੇ, ਉਹਨਾਂ ਨੂੰ, ਜਾਂ ਫਿਰ ਹੁਣ ਪਰਉਪਕਾਰ ਸਿੰਘ ਘੁੰਮਣ ਨੂੰ ਲੁਧਿਆਣੇ 'ਚ, ਤੇ ਹੁਣ ਇੱਥੇ ਧਰਮੀ ਫੌਜੀ ਵਾਲਾ ਲੇਵਲ ਵਰਤ ਕੇ ਅਸਲ ਵਿੱਚ ਸੁਖਬੀਰ ਬਾਦਲ ਆਪਦੀ ਜੁੰਡਲੀ ਨੂੰ ਇਹ ਕਹਿਣਾ ਚਾਹੁੰਦਾ ਕਿ ਭਾਈ ਇਹ ਸਾਰਾ ਕੁਝ ਛੱਡੋ, ਆਪਾਂ ਕਿ ਪੰਥ ਤੇ ਪੰਜਾਬ, ਆਪਾਂ ਹੁਣ ਆਪਦੇ ਹਿਸਾਬ ਨਾਲ ਦੇਖੋ, ਆਮ ਆਦਮੀ ਪਾਰਟੀ ਵਾਲਿਆਂ ਕੋਲੇ ਕੋਈ ਏਜੰਡਾ ਨਹੀਂ, ਕੋਈ ਉਹਨਾਂ ਦੀ ਆਈਡੀਓਲੋਜੀ ਨਹੀਂ, ਅਗਲੇ ਰਾਜ ਕਰੀ ਜਾਂਦੇ ਆ। ਇਵੇਂ ਹੀ ਆਪਾਂ ਲੱਗੇ ਹੋ, ਇਸੇ ਪੰਜਾਬ ਦੇ ਲੋਕਾਂ ਨੇ ਇੱਕ ਦਿਨ ਝੱਖ ਮਾਰ ਕੇ ਆਪਾਂ ਨੂੰ ਵੀ ਸੱਤਾ 'ਚ ਲੈ ਹੀ ਆਉਣਾ, ਸੱਤਾ ਹਟਾਓ, ਮੌਜਾਂ ਲੁੱਟੋ, ਕੋਈ ਇੱਥੇ ਫਰਕ ਨਹੀਂ ਪੈਂਦਾ ਹੈਗਾ ਵੀ ਤੁਸੀਂ 5 ਸਾਲ 7 ਸਾਲ ਸੱਤਾ ਤੋਂ ਪਰਾਂ ਰਹੇ ਆ, ਕਿਉਂਕਿ ਬੀਜੇਪੀ ਨੇ ਆਉਣਾ ਨਹੀਂ। ਕਾਂਗਰਸ ਜਿਹੜੀ ਆ ਉਹ ਆਲ ਓਵਰ ਇੰਡੀਆ ਲੈਵਲ ਤੇ ਬੀਜੇਪੀ ਨੇ ਹੁੰਜੀ ਪਈ ਆ, ਆਪਣਾ ਕਦੇ ਨਾ ਕਦੇ ਦਾ ਲੱਗ ਜਾਣਾ, ਆਮ ਆਦਮੀ ਪਾਰਟੀ ਤੋਂ ਦੁਖੀ ਹੋਏ ਲੋਕ ਸ਼ਾਇਦ ਆਪਾਂ ਨੂੰ ਸੱਤਾ 'ਚ ਲੈ ਆਉਣ। ਸੋ ਇਸ ਤਰੀਕੇ ਨਾਲ ਬਾਦਲ ਕੇ ਤਾਂ ਆਪਦੇ ਹੋਰ ਹੀ ਰੰਗ ਢੰਗ 'ਚ ਨੇ। ਜਿਹੜੇ ਲੋਕ ਇਹ ਸਮਝਦੇ ਨੇ ਵੀ ਸ਼ਾਇਦ ਉਹਨਾਂ ਨੂੰ ਅਕਲ ਆ ਗਈ, ਬਿਲਕੁਲ ਨਹੀਂ। ਉਲਟਾ ਆਪਾਂ ਦੇਖ ਸਕਦੇ ਹਾਂ ਕਿ ਪੰਥ ਅਤੇ ਪੰਜਾਬ ਦੇ ਉਜਾੜੇ ਲਈ ਦਿੱਲੀ ਦੀਆਂ ਏਜੰਸੀਆਂ ਵੱਲੋਂ ਜੋ ਕੁਝ ਬੀਤੇ ਦੌਰ 'ਚ ਹੋਇਆ, ਉਹਦਾ ਉਦੋਂ ਵੀ ਉਹ ਸਾਥ ਦਿੰਦੇ ਸੀ ਤੇ ਅੱਜ ਵੀ ਸਾਥ ਦਿੰਦੇ ਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਜਿਹੜਾ ਮਸਲਾ ਪਿਛਲੇ ਦਿਨਾਂ 'ਚ ਚਰਚਾ 'ਚ ਸੀ, ਉਹਦੇ ਵਿੱਚ ਤੁਸੀਂ ਦੇਖ ਲਓ ਵੀ ਇਸ ਪਾਰਟੀ ਸਮੇਤ ਬਾਕੀ ਸਿਆਸੀ ਭਲਵਾਨਾਂ ਨੇ ਵੀ ਜਾਬਤਾ ਹੀ ਪੂਰਾ ਕੀਤਾ। ਬਹੁਤ ਸਾਰੇ ਲੋਕਾਂ ਨੇ ਬਿਆਨ ਦਿੱਤੇ ਨੇ, ਬਹੁਤ ਸਾਰੇ ਲੋਕਾਂ ਨੇ ਲੋਕਾਂ ਦੇ ਵਿੱਚ ਇਹ ਦਿਖਾਉਣ ਲਈ ਕਿ ਦੇਖੋ ਜੀ ਅਸੀਂ ਵੀ, ਪਰ ਸੱਚਾਈ ਇਹ ਹੈ ਕਿ ਪੰਜਾਬ ਦੀ ਧਰਤੀ ਤੋਂ ਸਿੱਖ ਸੱਭਿਆਚਾਰ ਦੀਆਂ ਜੜ੍ਹਾਂ ਪੱਟਣ ਦੇ ਲਈ ਜਿਹੜਾ ਹਿੰਦੂਤਵ ਦਾ, ਭਾਰਤੀ ਡੀਪ ਸਟੇਟ ਦਾ ਏਜੰਡਾ, ਇਹ ਸਾਰੇ ਜਿੰਨੇ ਪੰਜਾਬ ਦੇ ਵਿੱਚ ਸਿਆਸੀ ਭਲਵਾਨ ਨੇ ਜਾਂ ਅੱਡ-ਅੱਡ ਸਿਆਸੀ ਦਲ ਨੇ, ਇਹ ਸਾਰੇ ਉਹਦਾ ਹਿੱਸਾ ਨੇ। ਅਸੀਂ ਬੜੇ ਲੰਮੇ ਚਿਰ ਤੋਂ ਇਸ ਪ੍ਰੋਗਰਾਮ ਰਾਹੀਂ ਵੀ ਤੇ ਵੈਸੇ ਵੀ ਮੈਂ ਸ਼ਰੇਆਮ ਇਹ ਗੱਲ ਕਹਿੰਦਾ ਆ ਰਿਹਾ ਕਿ ਹਿੰਦੂਤਵ ਨੇ ਮਿਥਿਆ ਹੋਇਆ ਕਿ ਸਿੱਖ ਸੱਭਿਆਚਾਰ ਦਾ, ਸਿੱਖ ਸਭਿਅਤਾ ਦਾ ਹੁਣ ਜੇਕਰ ਖਾਤਮਾ ਨਾ ਕਰ ਸਕੇ ਤਾਂ ਫੇਰ ਕਦੋਂ। ਮਸਾਂ ਆਪਣੇ ਕੋਲੇ ਆਈ ਆ ਇਹ ਸੱਤਾ, ਇਹਨਾਂ ਚੋਂ ਜਿੰਨੇ ਕੁ ਬਾਹਲੇ ਅੜੀਅਲ ਨੇ ਉਹ ਮਾਰ ਮਕਾਓ ਸਿੱਖਾਂ ਚੋਂ, ਦੂਜੇ ਜਿਹੜੇ ਨੇ ਉਹ ਮਾਤਾ ਦਾ ਮਾਲ ਬਣਾ ਲਓ। ਸੋ ਪਿਛਲੇ 40-50 ਸਾਲਾਂ ਦੇ ਵਿੱਚ ਵਿਦਿਆ ਨੀਤੀ ਰਾਹੀਂ ਜਾਂ ਤਾਂ ਕਾਮਰੇਡੀ ਸੋਚ ਨੂੰ, ਜਾਂ ਹਿੰਦੂ ਤਵੀ ਸੋਚ ਨੂੰ, ਜਾਂ ਐਂਟੀ ਸਿੱਖ ਸੋਚ ਨੂੰ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਲਾਗੂ ਕੀਤਾ ਗਿਆ। ਆਪਾਂ 12ਵੀਂ ਜਮਾਤ ਦੀਆਂ ਕਿਤਾਬਾਂ ਦਾ ਰੌਲਾ ਪਾਉਂਦੇ ਰਹੇ ਹਾਂ ਕਿ ਉਹਨਾਂ 'ਚ ਗੁਰੂ ਸਾਹਿਬਾਨ ਦਾ ਇਤਿਹਾਸ ਗਲਤ ਪੜ੍ਹਾਇਆ ਗਿਆ, ਪਰ ਪੂਰੇ ਪੰਜਾਬ ਦੇ ਵਿੱਚ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਵਿੱਚ ਜੋ ਕੁਝ ਪੜ੍ਹਾਇਆ ਜਾ ਰਿਹਾ ਉਹ ਸਾਰਾ ਹੀ ਐਂਟੀ ਸਿੱਖ ਆ। ਹਾਂ, ਇਹ ਗੱਲ ਜ਼ਰੂਰ ਆ ਕਿ ਕਦੇ ਰੌਲਾ ਪੈ ਜਾਂਦਾ, ਕਦੇ ਨਹੀਂ ਪੈਂਦਾ। ਹੁਣ ਮੈਂ ਧੰਨਵਾਦ ਕਰਦਾ ਮੋਦੀ ਹੁਣਾਂ ਦਾ, ਜਿਨ੍ਹਾਂ ਨੇ ਸਿੱਧਾ ਪੰਗਾ ਲਿਆ। ਵੈਸੇ ਜਿਹੜਾ ਨੁਕਸਾਨ ਸਾਡੀ ਕੌਮ ਦਾ, ਸਾਡੇ ਧਰਮ ਦਾ, ਸਾਡੇ ਬੋਲੀ ਦਾ, ਸਾਡੇ ਸੱਭਿਆਚਾਰ ਦਾ ਹੋ ਰਿਹਾ ਹੈ, ਉਹ ਪਹਿਲਾਂ ਵੀ ਹੋ ਹੀ ਰਿਹਾ ਸੀ। ਤੇ ਇਸ ਵਾਰ ਜਿਹੜੀ ਨਵੀਂ ਉੱਠੀ ਆ ਸਾਰੀ ਲਹਿਰ, ਇਹਨੇ ਤਾਂ ਉਸ ਚੀਜ਼ ਨੂੰ ਇੱਕ ਵਾਰੀ ਸਮਝ ਲਓ ਵੀ ਦਿਸ਼ਾ ਨਵੀਂ ਦਿੱਤੀ ਹੈ। ਨਵੀਂ ਦਿਸ਼ਾ ਤੋਂ ਮੇਰਾ ਭਾਵ ਇਹ ਆ ਕਿ ਪਹਿਲਾਂ ਜਦੋਂ ਸਾਡੇ ਵਰਗੇ ਬੰਦੇ ਗੱਲ ਕਰਦੇ ਸੀ, ਲੋਕਾਂ ਨੂੰ ਲੱਗਦਾ ਸੀਗਾ ਇਹ ਸਿਰਫ ਗੱਲ ਕਰਨ ਲਈ ਗੱਲ ਕਰਦੇ ਆ, ਗਰਾਊਂਡ ਤੇ ਕੋਈ ਗੱਲ ਹੈ ਨਹੀਂ। ਸਹੀ ਗੱਲ ਵਾਪਰੀ, ਸੱਚੀ ਗੱਲ ਵਾਪਰੀ ਕਿ ਮੋਦੀ ਹੁਣਾਂ ਨੇ ਪੰਗਾ ਲਿਆ ਚੰਡੀਗੜ੍ਹ ਯੂਨੀਵਰਸਿਟੀ ਵਾਲਾ, ਉਹ ਮੁੱਦਾ ਵਧਿਆ ਤੇ ਉੱਥੇ ਹੁਣ ਖਾਕੀ ਕੱਛਾ ਜਿਹੜਾ ਆਰਐਸਐਸ ਦਾ ਸਿੰਬਲ ਆ ਉਹ ਟੰਗ ਕੇ, ਜਿਵੇਂ ਪੰਜਾਬ ਨੇ ਜਾਂ ਐਂਟੀ ਹਿੰਦੂ ਕੱਟੜਵਾਦ ਜਿਹੜੇ ਲੋਕ ਨੇ ਉਹਨਾਂ ਨੇ ਜਿਵੇਂ ਇੱਥੇ ਲਲਕਾਰਿਆ ਵਾ, ਇਹ ਬੜਾ ਚੰਗਾ ਰੁਝਾਨ। ਜਦੋਂ ਦੁਸ਼ਮਣ, ਖਾਸ ਤੌਰ ਤੇ ਇਹੋ ਜਿਹਾ ਦੁਸ਼ਮਣ ਜਿਹੇ ਜਿਹੇ ਸਾਡਾ ਵਾਹ ਪਿਆ ਹੋਇਆ, ਮਿੱਠਾ ਪਿਆਰਾ ਹੋ ਕੇ ਚੱਲ ਰਿਹਾ ਹੋਵੇ ਨਾ, ਉਹਦੇ ਜਿਹੜੇ ਵਾਰ ਦੇ, ਉਹਦੇ ਹਮਲੇ ਦੀ ਜਿਹੜੀ ਖਤਰਨਾਕਤਾ ਵਾ ਉਹ ਬੜੀ ਵੱਧ ਜਾਂਦੀ। ਪਰ ਜਦੋਂ ਐਉਂ ਨੰਗਾ ਚਿੱਟਾ ਕੰਮ ਚੱਲਦਾ ਨਾ, ਹੁਣ ਤਾਂ ਸ਼ਰੇਆਮ ਉੱਥੇ ਪਿਛਲੇ 2-3 ਦਿਨ ਜਿਹੜਾ ਚੱਲਿਆ ਚੱਕਰ, ਲੋਕਾਂ ਨੇ ਸਿੱਧਾ ਆਖਿਆ ਵੀ ਸੰਘ ਵਾਲੇ ਜਿਹੜੇ ਆਰਐਸਐਸ ਵਾਲੇ ਨੇ, ਜਿਹੜੇ ਪੰਜਾਬ ਦੀ ਧਰਤੀ ਤੋਂ ਸਿੱਖੀ ਮਕਾਉਣ ਨੂੰ ਫਿਰਦੇ ਨੇ,
ਮੈਨੂੰ ਇਉਂ ਲੱਗਦਾ ਵੀ ਮੋਦੀ ਤਵ ਨੂੰ, ਅਮਿਤ ਸ਼ਾਹ ਵਰਗਿਆਂ ਨੂੰ, ਹਿੰਦੂ ਤਵੀਆਂ ਨੂੰ, ਭਗਵੇਂ ਬ੍ਰਿਗੇਡ ਨੂੰ ਇਹ ਵਹਿਮ ਪੈ ਗਿਆ ਸੀ ਕਿ 1947 ਤੋਂ ਬਥੇਰਾ ਅਸੀਂ ਪੰਜਾਬ ਦੇ ਸਕੂਲਾਂ ਕਾਲਜਾਂ ਦੇ ਵਿੱਚ ਆਪਦਾ ਟੀਕਾ ਲਾ ਕੇ ਸਿੱਖੀ ਤੋਂ ਲੋਕ ਅਪਰਾਮ ਕਰ ਲਏ ਆ। ਬਥੇਰੇ ਸੋਸ਼ਲ ਮੀਡੀਆ ਤੇ ਦੇਖੀਦੇ ਆ, ਸਿੱਖਾਂ ਦੇ ਘਰਾਂ 'ਚ ਜੰਮੇ ਹੋਏ ਆ, ਪੰਜਾਬ ਦੇ ਵਿੱਚ ਜੰਮੇ ਹੋਏ ਆ, ਤੇ ਉਹ ਪੰਥਕ ਸੋਚ ਦੇ ਉਲਟ ਭੁਗਤ ਰਹੇ ਹੁੰਦੇ ਆ। ਇਹ ਸਾਰਾ ਲਾਣਾ ਬਾਣਾ ਐਤਕੀ ਸਾਡੇ ਨਾਲ ਖੜੂਗਾ, ਇਸ ਸੋਚ ਵਿੱਚੋਂ ਸ਼ਾਇਦ ਉਹਨਾਂ ਨੇ ਪੰਗਾ ਲੈ ਲਿਆ, ਪਰ ਕਹਾਣੀ ਬਿਲਕੁਲ ਉਲਟ ਗਈ। ਇਹਦੇ ਵਿੱਚ ਭਾਵੇਂ ਹੋਰ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੇ ਤੱਤ ਜਿਹੜੇ ਆ ਉਹਨਾਂ ਦਾ ਆਪਾਂ ਯੋਗਦਾਨ ਮੰਨ ਸਕਦੇ ਆ, ਪਰ ਮੇਰਾ ਜਿਹੜਾ ਹੈ ਸੱਥ ਨਾਂ ਦੀ ਜਿਹੜੀ ਜਥੇਬੰਦੀ, ਜਿਹਦੇ ਵਿੱਚ ਸਾਡੇ ਨੌਜਵਾਨ ਬੱਚੇ ਜਿਨ੍ਹਾਂ ਦਾ ਸਿੱਖ ਸੰਘਰਸ਼ ਤੋਂ ਪ੍ਰੇਰਨਾ ਲੈ ਕੇ ਚੱਲਣ ਦਾ ਲੋਕਾਂ ਨੂੰ ਚੁਭਦਾ ਬੜਾ ਵੀ ਇਹ ਭਾਈ ਖਾਲੜਾ ਸਾਹਿਬ ਦੀ ਗੱਲ ਕਰਦੇ ਆ। ਚੰਗੀ ਗੱਲ ਆ, ਕਿਉਂਕਿ ਜਿਹੜਾ ਭਾਈ ਜਸਵੰਤ ਸਿੰਘ ਖਾਲੜਾ ਦਾ ਅਕਸ ਵਾ ਉਹ ਬਹੁਤ ਚੰਗੇ ਤਰੀਕੇ ਨਾਲ, ਜਿਹੜੇ ਲੋਕ ਸਾਡੇ ਹੋਰ ਕਾਰਨਾਂ ਕਰਕੇ ਸਾਤੋਂ ਦੂਰ ਰਹਿਣਾ ਚਾਹੁੰਦੇ ਆ, ਜਿਨ੍ਹਾਂ ਨੂੰ ਸੰਤ ਭਿੰਡਰਾਂ ਵਾਲਾ ਜਾਂ ਬਾਬਾ ਮਾਨੋ ਚਾਹਲ ਜਾਂ ਭਾਈ ਸੁਖਦੇਵ ਸਿੰਘ ਬੱਬਰ ਜਾਂ ਭਾਈ ਸੁਖਵਿੰਦਰ ਸਿੰਘ ਸੰਘਾ ਜਾਂ ਭਾਈ ਗਜੰਟ ਸਿੰਘ ਬੁੱਧ ਸਿੰਘ ਵਾਲਾ ਜਾਂ ABCD ਕੋਈ ਹੋਰ ਸਾਡੇ ਜਿਹੜੇ ਸਿੰਬਲ ਨੇ, ਸਾਡੇ ਕੌਮ ਦੇ ਚਿਹਰੇ ਆ, ਉਹਨਾਂ ਨਾਲ ਜੇ ਉਹਨਾਂ ਦੀ ਉਹ ਜੀ ਸੁਰ ਨਹੀਂ ਮਿਲ ਸਕਦੀ ਤਾਂ ਭਾਈ ਖਾਲੜਾ ਉਹਨਾਂ ਸਾਰਿਆਂ ਨੂੰ ਕਲਾਵੇ 'ਚ ਲੈਣ ਜੋਗੀ ਸ਼ਖਸੀਅਤ ਆ। ਚੰਗੀ ਗੱਲ ਆ ਕਿ ਸੱਥ ਵਾਲਿਆਂ ਨੇ ਭਾਈ ਖਾਲੜਾ ਸਾਹਿਬ ਦਾ ਨਾਂ ਮੂਹਰੇ ਲਿਆਂਦਾ। ਸੋ ਇਸ ਜਥੇਬੰਦੀ ਨੇ ਜਿੰਨੇ ਨੌਜਵਾਨ ਚਿਹਰੇ ਉਭਾਰੇ, ਉਹਨਾਂ ਸਾਰਿਆਂ ਨਾਲ ਸਾਡਾ ਨਿੱਜੀ ਤੌਰ ਤੇ ਵੀ ਚਲੋ ਪਿਆਰ ਆ, ਪਰ ਇਸ ਵਾਰ ਇਲੈਕਸ਼ਨਾਂ ਵਾਲੇ ਦਿਨਾਂ ਤੋਂ ਹੀ ਦਿਖ ਰਿਹਾ ਸੀਗਾ ਕਿ ਜਿਹੜੇ ਨੌਜਵਾਨ ਇਸ ਵਾਰ ਇਸ਼ਮੀਤ ਹੁਣੀ ਮੂਹਰੇ ਆ ਰਹੇ ਨੇ, ਇਹ ਰੌਣਕਾਂ ਲਾਉਣਗੇ। ਤੇ ਚੰਗੀ ਗੱਲ ਆ ਕਿ ਮੋਦੀ ਤਵ ਨੇ ਇਹਨਾਂ ਨੂੰ ਮੌਕਾ ਦਿੱਤਾ, ਤੇ ਪੂਰੇ ਪੰਜਾਬ ਨੇ ਹੀ ਨਹੀਂ, ਹਿਮਾਚਲ ਨੇ, ਹਰਿਆਣੇ ਨੇ ਵੀ ਨਾਲ ਸਾਥ ਦਿੱਤਾ। ਤੇ ਇਸ ਲੜਾਈ 'ਚ ਸਿੱਧੇ ਤੌਰ ਦੇ ਉੱਤੇ, ਚਾਹੇ ਉਹ ਸਿੱਖ ਸੀ ਚਾਹੇ ਗੈਰ ਸਿੱਖ ਸੀ, ਬਹੁਤ ਸਾਰੇ ਹਿੰਦੂ ਵੀ ਸੀ ਮੁੰਡੇ ਜਿਹੜੇ ਇਸ ਹਿੰਦੂ ਕੱਟੜਵਾਦ ਤੋਂ ਦੁਖੀ ਨੇ, ਉਹ ਯੂਨੀਵਰਸਿਟੀ ਦੇ ਮਸਲੇ ਤੇ ਜਿਵੇਂ RSS ਨੂੰ ਲਲਕਾਰਦੇ ਵੰਗਾਰਦੇ ਦਿਖੇ ਆ ਨਾ, ਇਹ ਬਹੁਤ ਚੰਗਾ ਹੈ। ਸੋ ਜਿਹੜੀ ਗੱਲ ਆਪਾਂ ਪਿਛਲੇ ਦਿਨਾਂ 'ਚ ਵੀ ਕਹਿੰਦੇ ਰਹੇ ਆ ਕਿ ਜਿਹੜਾ ਹਿੰਦੂ ਕੱਟੜਵਾਦ ਦਾ ਰਾਖਸ਼ ਆ ਨਾ ਫਿਰਦਾ ਬੇਲਗਾਮ ਹੋਇਆ, ਇਹਦੇ ਖਿਲਾਫ ਭਾਵੇਂ ਅਗਵਾਈ ਸਿੱਖ ਕਰਨਗੇ, ਪਰ ਇਹ ਬਹੁਤ ਵੱਡੀ ਇੱਕ ਗਿਣਤੀ ਆ ਜਿਹੜੇ ਲੋਕ ਇਹਦੇ ਸਤਾਏ ਹੋਏ ਨੇ, ਉਹ ਸਾਰੇ ਹੀ ਡਟ ਕੇ ਨਾਲ ਖੜਨਗੇ ਵੀ। ਇਹ ਜਿਹੜਾ ਯੂਨੀਵਰਸਿਟੀ ਵਾਲਾ ਘਟਨਾਕ੍ਰਮ ਆ, ਇਹਦੇ ਵਿੱਚ ਇਹ ਮੈਂ ਚੀਜ਼ ਦੇਖੀ ਵੀ ਬਹੁਤ ਸਾਰੇ ਜਿਹੜੇ ਗੈਰ ਸਿੱਖ ਨੇ ਉਹ ਵੀ ਨਾਲੇ, ਕਾਮਰੇਡ ਬੜੇ ਇਤਕੀ ਤਾਂ ਨਾਲ ਤੁਰੇ ਫਿਰਦੇ ਸੀ। ਹਾਲਾਂਕਿ ਆਪਾਂ ਨੂੰ ਸਭ ਨੂੰ ਪਤਾ ਕਿ ਇਹ ਲੋਕ ਕੀ ਸੋਚ ਕੇ ਆਉਂਦੇ ਹੁੰਦੇ ਆ। ਅਗਲੀ ਜਿਹੜੀ ਗੱਲ ਕਰਨ ਵਾਲੀ ਆ ਉਹ ਇਹ ਹੈ ਬਈ ਜਦੋਂ ਵੀ ਵਿਦਿਆਰਥੀ ਲਹਿਰਾਂ ਉੱਠਦੀਆਂ ਨੇ, ਜਦੋਂ ਵੀ ਨੌਜਵਾਨ ਵਰਗ ਆ ਜਿਹੜਾ ਉਹ ਉੱਠਦਾ, ਤਾਂ ਦਿੱਲੀ ਦਰਬਾਰ ਨੂੰ ਵਿਪਤਾ ਪੈਂਦੀ ਹੀ ਪੈਂਦੀ ਹੈ। ਹੁਣ ਇਸ ਵਾਰ ਜਿਹੋ ਜਿਹਾ ਉਭਾਰ ਹੋਇਆ, ਜਿਸ ਤਰੀਕੇ ਨਾਲ ਲੋਕ ਚੰਡੀਗੜ੍ਹ ਦੀਆਂ ਸੜਕਾਂ ਤੇ ਗੂੰਜਾਂ ਪਾ ਰਹੇ ਸੀ, ਜਿਸ ਤਰੀਕੇ ਨਾਲ ਪ੍ਰਸ਼ਾਸਨ ਨੂੰ ਵੰਗਾਰ ਰਹੇ ਸੀ, ਇਸ ਜਜ਼ਬੇ ਨੇ ਇੱਕ ਵਾਰੀ ਫੇਰ ਸਾਰੇ ਭਾਰਤ ਨੂੰ ਦੱਸ ਦਿੱਤਾ ਕਿ ਚਾਹੇ ਪੰਜਾਬ ਜਿੰਨਾ ਮਰਜ਼ੀ ਝੰਬਿਆ ਗਿਆ, ਤੁਸੀਂ ਕਹਿੰਦੇ ਹੋ ਜੀ ਪੰਜਾਬ ਨਸ਼ੇੜੀ ਆ, ਤੁਸੀਂ ਕਹਿੰਦੇ ਹੋ ਜੀ ਪੰਜਾਬ ਕਰਜ਼ਈ ਆ, ਪੰਜਾਬ ਤਾਂ ਜੀ ਬਾਹਰਲੇ ਮੁਲਕਾਂ ਨੂੰ ਭੱਜਿਆ ਜਾਂਦਾ, ਪਰ ਪੰਜਾਬ ਅੱਜ ਵੀ ਇੰਨੇ ਜੋਗਾ ਹੈਗਾ। ਮਤਲਬ ਤੁਹਾਨੂੰ ਤਾਂ ਅਸੀਂ ਮਰਦੇ ਮਰਦੇ ਵੀ ਲੈ ਬੈਠਾ। ਉਹ ਇਸ ਤਰੀਕੇ ਦੀ ਬਹੁਤ ਚੰਗੇ ਤਰੀਕੇ ਨਾਲ ਪੇਸ਼ਕਾਰੀ ਹੈ ਜਿਹੜੀ ਉਹ ਇਸ ਸੰਘਰਸ਼ ਵਿੱਚ ਹੋਈ। ਸਾਡੀਆਂ ਤਾਂ ਨੌਜਵਾਨ ਬੱਚੀਆਂ ਨੇ ਖਾਕੀ ਵਰਦੀ ਨੂੰ ਜਿਵੇਂ ਵੰਗਾਰਿਆ, ਉਹ ਆਨੰਦਪੁਰ ਸਾਹਿਬ ਵਾਲੀ ਬੱਚੀ ਨੇ ਜਿਸ ਤਰੀਕੇ ਨਾਲ ਲਲਕਾਰਿਆ ਵੀ ਮੇਰੀ ਬਾਂਹ ਛੱਡ ਦੇ, ਉਹਦੇ ਜਿਹੜੇ ਉਹ ਸ਼ਬਦ ਸੀ, ਉਹਨੇ ਉਸ ਬੱਚੀ ਦੇ ਰਾਹੀਂ ਪੂਰੇ ਇੰਡੀਆ ਨੂੰ ਇਹ ਸੁਨੇਹਾ ਦਿੱਤਾ। ਇੱਕ ਪਾਸੇ ਉਹ ਕੁੜੀ ਚੇਤੇ ਕਰੋ ਜਿਹੜੀ ਮੂੰਹ ਤੇ ਤਿਰੰਗਾ ਜਿਹਾ ਬਣਾ ਕੇ ਇੱਥੇ ਆ ਗਈ ਦਰਬਾਰ ਸਾਹਿਬ ਕਿ ਹਮ ਤੋਂ ਜੀ ਅੰਦਰ ਜਾਣਾ ਹੈ, ਕੱਪੜੇ ਲੀੜੇ ਉਹਦੇ ਠੀਕ ਨਹੀਂ ਸੀ, ਉਹਨੂੰ ਰੋਕਿਆ ਤੇ ਉਹਨੇ ਹੋਰ ਹੀ ਰੌਲਾ ਜਿਹਾ ਪਾ ਲਿਆ। ਉਹਦਾ ਚਰਚਾ ਜਾਂ ਇਹੋ ਇੱਕ ਅਰਚਨਾ ਮਕਵਾਨਾ ਜਿਹੜੀ ਲੱਤਾਂ ਉੱਤੇ ਨੂੰ ਕਰਕੇ ਪ੍ਰਕਰਮਾਂ 'ਚ ਪੈ ਗਈ, ਇਹ ਸਾਰਾ ਕੁਝ ਜਿਹੜਾ ਇਹ ਹਿੰਦੂ ਭਾਈਚਾਰੇ ਨੂੰ ਇਸ ਤਰੀਕੇ ਨਾਲ ਚਰਚਾ 'ਚ ਆਉਣਾ ਚੰਗਾ ਲੱਗਦਾ, ਗੰਦ ਪਿੱਲ ਨਾਲ। ਦੂਜੇ ਪਾਸੇ ਸਾਡੀਆਂ ਧੀਆਂ ਨੇ, ਫਖਰ ਹੁੰਦਾ ਜਦੋਂ ਉਹਨਾਂ ਦੀ, ਮੈਨੂੰ ਉਹਦੇ ਵਿੱਚੋਂ ਮੇਰੀ ਆਪਦੀ ਧੀ ਦਿਖਦੀ ਆ ਜਦੋਂ ਕੋਈ ਇਸ ਤਰੀਕੇ ਨਾਲ
ਸਹੀ ਸਾਰਥਕ ਸੋਚ ਨਾਲ ਵੀ ਇਹ ਨਹੀਂ ਗੱਲ। ਸੋ ਇਹ ਜਿਹੜਾ ਜਜ਼ਬਾ ਅਣਖ ਗੈਰਤ ਵਾਲਾ ਵੀ ਅਸੀਂ ਕੋਈ ਰੋਂਦੂ ਜੇ ਮਾਤਾ ਦਾ ਮਾਲ ਨਹੀਂ ਹੈਗੇ ਵੀ ਹਰ ਵੇਲੇ ਟੀ ਟੀ ਜਾਂ ਕਰੀ ਜਾਣਾ, ਐ ਨਹੀਂ। ਸੋ ਚਾਹੇ ਖਾਕੀ ਵਰਦੀ ਨੂੰ ਗਰੂਰ ਸੀ, ਚੰਡੀਗੜ੍ਹ ਦੀ ਪੁਲਿਸ ਆ ਜਿਹੜੀ ਖਾਸ ਤੌਰ ਤੇ ਇਹਨੂੰ ਬੜਾ ਹੰਕਾਰ ਜਿਹਾ ਰਹਿੰਦਾ ਵੀ ਪੰਜਾਬ ਵਾਲੇ ਆ ਗਏ ਗੱਡੀ ਘੇਰ ਲੋ, ਪਰ ਉਸ ਦਿਨ ਪੰਜਾਬ ਨੇ ਇਹਨਾਂ ਦੀਆਂ ਚੀਕਾਂ ਪਵਾ ਛੱਡੀਆਂ। ਇੱਕ ਗੱਲ ਇੱਥੇ ਬੜੀ ਨਾਲ ਦੀ ਨਾਲ ਚਰਚਾ ਚ ਆਈ ਜਿਹਨੇ ਭਗਵੰਤ ਮਾਨ ਦਾ ਜਲੂਸ ਕੱਢਿਆ ਕਿ ਪਹਿਲਾਂ ਕਿਸਾਨ ਸੰਘਰਸ਼ ਮੌਕੇ ਹਰਿਆਣੇ ਦੀ ਪੁਲਿਸ ਨੇ ਬੜਾ ਜ਼ੁਲਮ ਕੀਤਾ ਤੇ ਬਾਅਦ ਵਿੱਚ ਇੱਕ ਬੱਚੇ ਨੂੰ ਗੋਲੀ ਵੀ ਮਾਰਤੀ ਸੀ ਉੱਥੇ, ਹੈ ਨਾ, ਉਹ ਰੌਲਾ ਪਿਆ ਸੀ ਵੀ ਮੁਕੱਦਮਾ ਨਹੀਂ ਸੀ ਦਰਜ ਕਰਦੀ ਪੰਜਾਬ ਪੁਲਿਸ ਤੇ, ਕੁਝ ਬਣਿਆ ਨਹੀਂ। ਪਰ ਕੱਲ ਫਿਰ ਸਾਰੇ ਇਹੀ ਜਲੂਸ ਇਹਨਾਂ ਦਾ ਨਿਕਲਿਆ ਪੰਜਾਬ ਸਰਕਾਰ ਦਾ ਕਿ ਹਰਿਆਣੇ ਦੀ ਪੁਲਿਸ ਜਿਹੜੀ ਆ ਉਹ ਪੰਜਾਬ 'ਚ ਕੀ ਕਰਦੀ ਫਿਰਦੀ ਸੀ, ਪੰਜਾਬ ਦੇ ਇਲਾਕੇ 'ਚ ਕੀ ਕਰਦੀ ਫਿਰਦੀ ਸੀ। ਪੰਜਾਬ ਦੇ ਕੁਝ ਪੁਲਿਸ ਅਫਸਰਾਂ ਨੇ ਇਸ ਮਸਲੇ ਤੇ ਮੀਡੀਆ ਨੂੰ ਕਿਹਾ ਕਿ ਅਸੀਂ ਕਾਰਵਾਈ ਕਰਾਂਗੇ, ਪਰ ਕਾਰਵਾਈ ਤਾਂ ਕੀ ਹੋਣੀ ਹੋਣੀ ਆ। ਗੱਲ ਇਹ ਆ ਕਿ ਸਰਕਾਰ ਦਾ ਜਲੂਸ ਨਿਕਲਿਆ ਪਿਆ। ਹੁਣ ਇੱਕ ਗੱਲ ਜਿਹੜੀ ਆਪਾਂ ਜ਼ਰੂਰੀ ਤੌਰ ਤੇ ਕਰਨੀ ਸਮਝਦੇ ਆ ਉਹ ਇਹ ਹੈ ਕਿ ਜਿਹੜਾ RSS ਦਾ ਮੁਖੀ ਆ ਮੋਹਨ ਭਾਗਵਤ, ਉਹਨੇ ਕਿਹਾ ਵੀ ਨਾ ਤਾਂ ਸਾਨੂੰ ਕਾਨੂੰਨੀ ਤੌਰ ਦੇ ਉੱਤੇ ਰਜਿਸਟ੍ਰੇਸ਼ਨ ਕਰਾਉਣ ਦੀ ਕੋਈ ਲੋੜ ਆ ਤੇ ਨਾ ਹੀ ਹਿੰਦੂ ਧਰਮ ਰਜਿਸਟਰਡ ਆ, ਤੇ ਇਹ ਤਾਂ ਸਾਡਾ ਜੀ ਜਿਹੜਾ RSS ਵਾਲਾ ਸੰਘ ਆ ਇਹ ਵਿਅਕਤੀਆਂ ਦਾ ਸਮੂਹ ਆ ਤੇ ਅਸੀਂ ਕਾਨੂੰਨ ਤਹਿਤ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਸਮਝਦੇ ਤੇ ਨਾ ਹੀ ਇਹ ਲਾਜ਼ਮੀ ਆ। ਹੁਣ ਇਹਦੇ ਉੱਤੇ ਉਹਨੇ ਕਿਹਾ ਵੀ ਸਾਡੇ ਉੱਤੇ 3 ਵਾਰ ਪਾਬੰਦੀ ਲਾਈ ਗਈ ਆ, ਹਰ ਵਾਰ ਅਦਾਲਤਾਂ ਨੇ ਪਾਬੰਦੀ ਦਾ ਕੋਈ ਹੱਲ ਕੱਢਿਆ। ਜੇ ਅਸੀਂ ਸੰਵਿਧਾਨਕ ਕਾਨੂੰਨੀ ਸੰਸਥਾ ਨਾ ਹੁੰਦੇ ਤਾਂ ਸਾਡੇ ਤੇ ਕਿਵੇਂ ਪਾਬੰਦੀ ਲਗਾਈ ਜਾ ਸਕਦੀ ਸੀ। ਮਤਲਬ ਕਿ ਜਦੋਂ ਉਹਦੀ ਮੈਂ ਖਬਰ ਨੂੰ ਇਹਨੂੰ 2-3 ਵਾਰੀ ਪੜ੍ਹਿਆ ਤਾਂ ਉਹ ਗੱਲ ਆ ਗਈ ਵੀ ਬਾਤ वो कीजिए हो जिसके 1000 पहलू, कोई तो पहलू बच जाए बात बदलने के लिए। ਮੋਹਨ ਭਾਗਵਤ ਦੀ ਕਿਸੇ ਗੱਲ ਦਾ ਕੋਈ ਰਾਹ ਸਿਰਾ ਨਹੀਂ ਬਣਦਾ, ਪਰ ਮੋਟੇ ਤੌਰ ਤੇ ਗੱਲ ਉਹਨੇ ਜਿਹੜੀ ਕਹੀ ਆ ਕਿ ਸਾਨੂੰ ਕਿਸੇ ਵੀ ਕਿਸਮ ਦੀ ਰਜਿਸਟ੍ਰੇਸ਼ਨ ਦੀ ਲੋੜ ਨਹੀਂ। ਇਹਦੇ ਉੱਤੇ ਸਤਨਾਮ ਸਿੰਘ ਮਾਣਕ ਜਿਹੜੇ ਅਜੀਤ ਅਖਬਾਰ ਦੇ ਵਿੱਚ ਲੰਬੇ ਚਿਰ ਤੋਂ ਕੰਮ ਕਰਦੇ ਆ ਰਹੇ ਨੇ, ਉਹਨਾਂ ਨੇ ਇੱਕ ਗੱਲ ਜਿਹੜੀ ਲਿਖੀ ਹੈ ਉਹ ਬੜੀ ਕਾਬਲੇ ਗੌਰ ਆ ਤੇ ਮੈਂ ਚਾਹੁੰਦਾ ਕਿ ਉਹ ਆਪਾਂ ਸਾਰੇ ਪੜ੍ਹੀਏ। ਉਹਨਾਂ ਨੇ ਕਿਹਾ ਸੰਘ ਦੀ ਜਵਾਬਦੇਹੀ ਤੈਅ ਹੋਵੇ। ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਜੋ ਦੇਸ਼ ਦੇ ਲੋਕਾਂ ਨੂੰ ਪੁੱਛੇ ਬਿਨਾਂ ਹੀ ਉਹਨਾਂ ਦੀ ਧਾਰਮਿਕ ਪਛਾਣ ਤੈਅ ਕਰਨ ਵਿੱਚ ਲੱਗੇ ਰਹਿੰਦੇ ਨੇ, ਇੱਕ ਤਾਜ਼ਾ ਬਿਆਨ 'ਚ ਕਿਹਾ ਕਿ ਨਾ ਸੰਘ ਰਜਿਸਟਰਡ ਆ ਨਾ ਹਿੰਦੂ ਧਰਮ ਰਜਿਸਟਰਡ ਹੈ। ਇੱਕ ਤਰ੍ਹਾਂ ਨਾਲ ਉਹਨਾਂ ਨੇ ਆਪਣੇ ਸੰਗਠਨ ਦੀ ਤੁਲਨਾ ਪੂਰੇ ਹਿੰਦੂ ਧਰਮ ਨਾਲ ਕੀਤੀ ਹੈ, ਜਦੋਂ ਕਿ ਦੇਸ਼ ਦੇ ਵੱਡੀ ਗਿਣਤੀ ਵਿੱਚ ਹਿੰਦੂ ਧਰਮ ਦੀ ਜੋ ਵਿਆਖਿਆ ਹਿੰਦੂ ਧਰਮ ਦੇ ਨਾਂ ਤੇ ਉਹਨਾਂ ਵੱਲੋਂ ਕੀਤੀ ਜਾਂਦੀ ਆ ਉਹਦੇ ਨਾਲ ਸਹਿਮਤ ਨਹੀਂ। ਆ ਬੜਾ ਅਹਿਮ ਨੁਕਤਾ ਕਿ ਹਰੇਕ ਹਿੰਦੂ RSS ਨਾਲ ਸਹਿਮਤ ਨਹੀਂ ਹੈਗਾ। ਆਪਾਂ ਇਹ ਗੱਲ ਚੇਤੇ ਰੱਖਿਆ ਕਰੋ ਕਿ ਜਿਹੜੇ ਨਾਗਪੁਰੀਏ ਨੇ, ਜਿਹੜੇ ਭਗਵੇਂ ਬ੍ਰਿਗੇਡ ਵਾਲੇ ਨੇ, ਇਹ ਹਿੰਦੂਆਂ ਤੋਂ ਤਾਂ ਆਮ ਹਿੰਦੂ ਵੀ ਦੁਖੀ ਹੈ। ਇਸ ਸਮੇਂ ਦੇਸ਼ ਦੇ ਲੋਕਾਂ ਸਾਹਮਣੇ ਅਹਿਮ ਸਵਾਲ ਇਹ ਹੈ ਕਿ ਇੱਕ ਸੰਗਠਨ ਜਿਹੜਾ ਆਪਣੇ ਰਾਜਨੀਤਿਕ ਵਿੰਗ ਭਾਜਪਾ ਰਾਹੀਂ ਦੇਸ਼ ਦੀ ਸਿਆਸਤ ਤੋਂ ਲੈ ਕੇ ਵਿਦਿਅਕ ਸੰਸਥਾਵਾਂ ਤੱਕ ਕਬਜ਼ੇ ਕਰਨ ਲਈ ਤਤਪਰ ਹੈ ਤੇ ਗੈਰ ਵਿਧਾਨਕ ਸੱਤਾ ਕੇਂਦਰ ਬਣਿਆ ਹੋਇਆ ਹੈ, ਉਹਦੀ ਰਜਿਸਟ੍ਰੇਸ਼ਨ ਕਿਉਂ ਨਾ ਹੋਵੇ। ਕਾਨੂੰਨ ਮੁਤਾਬਕ ਤੈਅ ਹੋਣਾ ਚਾਹੀਦਾ ਕਿ ਉਹ ਧਾਰਮਿਕ ਸੰਗਠਨ ਹੈ ਕਿ ਰਾਜਨੀਤਿਕ, ਉਸ ਮੁਤਾਬਕ ਹੀ ਉਸ ਨੂੰ ਨਿਰਧਾਰਿਤ ਖੇਤਰ ਵਿੱਚ ਕੰਮ ਕਰਨ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ। ਜੇ ਉਹ ਰਜਿਸਟਰਡ ਹੀ ਨਹੀਂ ਤਾਂ ਉਸ ਦੀ ਆਮਦਨੀ ਨੂੰ ਆਮਦਨ ਕਰ ਤੋਂ ਛੋਟ ਕਿਸ ਤਰ੍ਹਾਂ ਮਿਲੀ ਹੋਈ ਹੈ। ਇਸ ਸੰਗਠਨ ਨੂੰ ਦੇਸ਼ ਦੇ ਕਾਨੂੰਨ ਮੁਤਾਬਕ ਪੁੱਛਿਆ ਜਾਣਾ ਚਾਹੀਦਾ ਹੈ ਕਿ ਉਹ ਧਾਰਮਿਕ ਸੰਗਠਨ ਵਜੋਂ ਕੰਮ ਕਰਨਾ ਚਾਹੁੰਦਾ ਹੈ ਜਾਂ ਰਾਜਨੀਤਿਕ ਸੰਗਠਨ ਵਜੋਂ। ਉਸ ਮੁਤਾਬਕ ਹੀ ਇਸ ਦੀ ਜਵਾਬਦੇਹੀ ਤੇ ਇਸ ਦੇ ਕੰਮ ਦੀ ਸਮੀਖਿਆ ਹੋਣੀ ਚਾਹੀਦੀ ਹੈ। ਇਸ ਦਾ ਸਾਰਾ ਕੰਮ ਪਾਰਦਰਸ਼ੀ ਵੀ ਹੋਣਾ ਚਾਹੀਦਾ। ਇਹ ਵੀ ਦੇਖਿਆ ਜਾਣਾ ਚਾਹੀਦਾ ਕਿ ਇਸ ਦੀ ਵਿਚਾਰਧਾਰਾ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਹੈ ਜਾਂ ਨਹੀਂ, ਕਿਉਂਕਿ ਦੇਸ਼ ਦੇ ਬਹੁਤ ਸਾਰੇ ਲੋਕਾਂ ਦੀ ਇਹ ਧਾਰਨਾ ਹੈ ਕਿ ਇਹ ਭਾਰਤ ਵਰਗੇ ਧਰਮ ਨਿਰਪੱਖ ਜਮਹੂਰੀ ਤੇ ਸੰਘੀ ਦੇਸ਼ ਨੂੰ ਪਾਕਿਸਤਾਨ ਦੀ ਤਰ੍ਹਾਂ ਧਰਮ ਆਧਾਰਿਤ ਰਾਸ਼ਟਰ ਵਿੱਚ ਬਦਲਣਾ ਚਾਹੁੰਦਾ ਹੈ। ਇਸ ਮਕਸਦ ਲਈ ਇਹ ਧਾਰਮਿਕ ਧਰੁਵੀਕਰਨ ਨੂੰ ਹਵਾ ਦੇ ਰਿਹਾ
ਤੇ ਹਿੰਦੂ ਬਹੁ ਗਿਣਤੀ ਨੂੰ ਘੱਟ ਗਿਣਤੀਆਂ ਦੇ ਖਿਲਾਫ ਉਕਸਾ ਰਿਹਾ। ਅੱਜ ਇਹ ਸਵਾਲ ਉਠਾਉਣੇ ਇਸ ਲਈ ਜ਼ਰੂਰੀ ਹੋ ਗਏ ਨੇ ਕਿਉਂਕਿ ਇਹਨਾਂ ਨਾਲ ਇਸ ਮਹਾਨ ਦੇਸ਼ ਦੇ ਕਰੋੜਾਂ ਲੋਕਾਂ ਦਾ ਭਵਿੱਖ ਜੁੜਿਆ ਹੋਇਆ ਹੈ। ਇਸ ਸਮੇਂ ਸੰਘ ਤੇ ਭਾਜਪਾ ਦੀਆਂ ਪੱਖਪਾਤੀ ਨੀਤੀਆਂ ਕਾਰਨ ਕਰੋੜਾਂ ਲੋਕ ਅਸੁਰੱਖਿਅਤਾ ਦੇ ਆਲਮ ਵਿੱਚ ਜਿਉਣ ਲਈ ਮਜਬੂਰ ਨੇ। ਦੇਸ਼ ਦੀਆਂ ਘੱਟ ਗਿਣਤੀਆਂ ਤੇ ਹੋਰ ਧਰਮ ਨਿਰਪੱਖਤਾ ਵਿੱਚ ਯਕੀਨ ਰੱਖਣ ਵਾਲੇ ਲੋਕਾਂ ਨੂੰ ਅਲੱਗ-ਥਲੱਗ ਕਰਕੇ ਇਸ ਦੇਸ਼ ਦਾ ਵਿਕਾਸ ਨਹੀਂ ਹੋ ਸਕਦਾ ਤੇ ਨਾ ਹੀ ਦੇਸ਼ ਵਿੱਚ ਅਮਨ ਤੇ ਸਦਭਾਵਨਾ ਬਣੀ ਰਹਿ ਸਕਦੀ ਹੈ। ਸਤਨਾਮ ਸਿੰਘ ਮਾਣਕ। ਤੋਂ ਸਤਨਾਮ ਸਿੰਘ ਮਾਣਕ ਦੇ ਜਿਹੜੇ ਇਹ ਵਿਚਾਰ ਨੇ, ਕਿਉਂਕਿ ਉਹ ਭਾਰਤੀ ਦਾਇਰੇ ਵਿੱਚ ਉਹਨਾਂ ਦਾ ਆਸਥਾ ਆ ਤੇ ਉਹ ਭਾਰਤੀ ਨਾਗਰਿਕ ਹੋਣ ਦੇ ਨਾਤੇ ਆਪਦੀ ਜਿਹੜੀ ਗੱਲ ਆ ਉਹ ਕਹਿ ਰਹੇ ਨੇ। ਸਾਡੇ ਵਿਚਾਰ ਭਾਵੇਂ ਕਈ ਥਾਵਾਂ ਤੇ, ਪਰ ਮੋਟੇ ਤੌਰ ਤੇ ਗੱਲ ਇਹ ਆ ਕਿ ਆਰਐਸਐਸ ਜਿਹੜੀ ਹੈ ਉਹਦਾ ਦਿਨੋਂ ਦਿਨ ਇਸ ਤਰੀਕੇ ਨਾਲ ਨੰਗਾ ਚਿੱਟਾ ਹੋ ਕੇ ਕਹਿਣਾ ਕਿ ਨਾ ਤਾਂ ਸਾਨੂੰ ਕੋਈ ਰਜਿਸਟ੍ਰੇਸ਼ਨ ਦੀ ਲੋੜ ਆ, ਨਾ ਹਿੰਦੂ, ਮਤਲਬ ਇਹ ਸਾਰੀਆਂ ਗੱਲਾਂ ਬਹੁਤ ਕੁਝ ਦੱਸ ਰਹੀਆਂ ਨੇ। ਆਉਣ ਵਾਲਾ ਵਕਤ ਜਿਹੜਾ ਹੈ ਉਹਦੇ ਵਿੱਚ ਭਗਵਾਂ ਬ੍ਰਿਗੇਡ ਜਿਉਂ-ਜਿਉਂ ਹੋਰ ਜ਼ਿਆਦਾ ਤਾਕਤਵਰ ਹੁੰਦਾ ਜਾਏਗਾ, ਉਹ ਤਿਉਂ-ਤਿਉਂ ਹੋਰ ਲੋਕਾਂ ਤੇ ਜ਼ੁਲਮ ਜਿਹੜਾ ਹੈ, ਵਿਤਕਰਾ ਜਿਹੜਾ ਉਹ ਵਧੇਗਾ। ਬਾਕੀ ਸਾਰਾ ਭਾਰਤ ਜਿਹੜਾ ਉਹ ਇੱਕਦਮ ਨਿਸਲ ਹੋਣ 'ਚ, ਇੱਕਦਮ ਡਿੱਗ ਪੈਣ 'ਚ ਉਸ ਪਾਸੇ ਵੱਲ ਨੂੰ ਚਲਾ ਜਾਂਦਾ। ਪਰ ਪੰਜਾਬ ਕੱਲਾ ਅੜਦਾ, ਪੰਜਾਬ ਕੱਲਾ ਲੜਦਾ, ਪੰਜਾਬ ਕੱਲਾ ਡਟਦਾ। ਸੋ ਪੰਜਾਬ ਹੀ ਸਾਰੇ ਭਾਰਤ ਵਿੱਚੋਂ ਇੱਕੋ ਸੂਬਾ, ਇੱਕੋ ਖਿੱਤਾ ਜਿੱਥੇ ਸਿੱਖ ਕੌਮ ਜਿਹੜੀ ਆ ਉਹ ਇਸ ਜੰਗ ਨੂੰ ਇੱਕ ਧਾਰਮਿਕ ਜੰਗ ਵਾਂਗੂ ਮੰਨਦੀ ਆ। ਅਸਲ ਵਿੱਚ ਗੁਰਮਤ ਅਤੇ ਮਨਮਤ ਦੀ ਟੱਕਰ ਆ। ਬ੍ਰਾਹਮਣਵਾਦ ਮਨਮਤ ਦਾ ਉਹ ਝੰਡਾ ਲੈ ਕੇ ਅੱਗੇ ਵੱਧ ਰਿਹਾ ਜਿਹਦੇ ਖਿਲਾਫ ਗੁਰੂ ਸਾਹਿਬਾਨ ਨੇ ਸਿੱਖੀ ਸਾਜੀ। ਆਓ ਸਾਰੇ ਆਪਣੇ ਧਰਮ, ਆਪਣੇ ਫਲਸਫੇ, ਆਪਣੇ ਸੱਭਿਆਚਾਰ ਨੂੰ ਸਮਝੀਏ ਤਾਂ ਕਿ ਤੁਹਾਨੂੰ ਦੁਸ਼ਮਣ ਦੀ ਸੱਚੀ, ਸੁੱਚੀ ਤੇ ਸਪਸ਼ਟ ਤਸਵੀਰ ਸਾਹਮਣੇ ਆ ਸਕੇ। ਇੱਥੇ ਸਮਾਪਤੀ ਕਰਦੇ ਹਾਂ ਜੀ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।